ਵੀ ਅਸੀਂ ਜੀ ਬਹੁਤ ਵੱਡੀਆਂ ਡੀਲਸ ਆ ਉਹ ਚਾਈਨਾ ਦੇ ਨਾਲ ਕੀਤੀਆਂ ਹੈਗੀਆਂ ਆ। ਸੋ ਉਹ ਚਾਈਨਾ ਦੇ ਲੀਡਰ ਜੀ ਜਿੰਗਪਿੰਗ ਨਾਲ ਕਹਿੰਦੇ ਕਾਫੀ ਇਸ਼ੂਜ਼ ਦੇ ਉੱਤੇ ਗੱਲਬਾਤ ਕਰਨਗੇ, ਟ੍ਰੇਡ ਦੇ ਉੱਤੇ ਵੀ, ਤਾਈਵਾਨ ਦੇ ਉੱਤੇ ਵੀ, ਤੇ ਈਰਾਨ ਦੇ ਬਾਰੇ ਦੇਖੋ ਵੀ ਕੋਈ ਗੱਲਬਾਤ ਹੁੰਦੀ ਆ ਕਿ ਨਹੀਂ। ਪਰ ਈਰਾਨ ਵਾਲਾ ਜਿਹੜਾ ਕ੍ਰਾਈਸਿਸ ਆ એનર્ਜੀ ਦਾ, ਜਿਹੜਾ ਗਲੋਬਲ એનર્ਜੀ ਕ੍ਰਾਈਸਿਸ ਆ, ਜਿੱਦਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਤਾਂ ਹੁਣ ਸ਼ਟਡਾਊਨ ਵਾਲਾ ਹੀ ਕੰਮ ਹੋ ਗਿਆ, ਜਿੱਦਾਂ ਇੰਡੀਆ ਵਗੈਰਾ 'ਚ। ਸੋ ਉਹ ਵੀ ਕਹਿੰਦੇ ਵੀ ਉਹਦੇ ਤੇ ਗੱਲ ਹੋ ਸਕਦੀ ਹੈਗੀ ਆ। ਤੇ ਟੌਪ ਦੇ ਆਫੀਸ਼ੀਅਲਸ ਤੇ ਦਰਜਨ ਦੇ ਕਰੀਬ ਜਿਹੜੇ ਬਿਜ਼ਨਸ ਲੀਡਰਸ ਆ, ਜਿਨ੍ਹਾਂ 'ਚ ਟਿਮ ਕੁੱਕ ਵਰਗੇ, ਇਲੋਨ ਮਸਕ ਵਰਗੇ, ਉਹ ਸਾਰੇ ਹੀ ਜਿਹੜੇ ਟਰੰਪ ਉਹਨਾਂ ਦੇ ਨਾਲ ਪਹੁੰਚੇ ਹੋਏ ਹੈਗੇ। ਜੀ ਬਿਲਕੁਲ। ਸੋ ਟਰੰਪ ਹੁਣੀ ਬੀਜਿੰਗ ਦੇ ਵਿੱਚ ਲੈਂਡ ਕਰ ਚੁੱਕੇ ਆ। 2 ਦਿਨਾਂ ਦੀ ਜਿਹੜੀ ਸਮਿਟ ਆ ਚੀਨੀ ਰਾਸ਼ਟਰਪਤੀ ਸ਼ੀ ਜਿੰਗਪਿੰਗ ਦੇ ਨਾਲ ਹੋਊਗੀ। ਤੇ ਜਿੱਦਾਂ ਤੁਸੀਂ ਦੱਸਿਆ ਵੀ ਤਾਈਵਾਨ ਤੋਂ ਲੈ ਕੇ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਜਿਹੜੀਆਂ ਹੋਣੀਆਂ ਆ। ਸੋ ਇਹ ਤਰੀਕੇ ਦੇ ਨਾਲ ਜਿਹੜੇ ਦੇਖਦੇ ਹਾਂ ਅੱਗੇ ਕੀ ਬਣਦਾ ਆ। ਜਾਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਹੋਰਾਂ ਦਾ ਇੱਕ ਜਿਹੜਾ ਬਿਆਨ ਆ ਉਹ ਬੜਾ ਇਸ ਟਾਈਮ ਚਰਚਾ ਦੇ ਵਿੱਚ ਆ ਰਿਹਾ ਆ। ਕਾਰਨ ਉਸ ਦੇ ਵਿੱਚ ਇਹੀ ਆ ਵੀ ਟਰੰਪ ਹੋਰਾਂ ਨੇ ਗੱਲਬਾਤ ਕਰਦੇ ਹੋਏ ਇਹ ਕਹਿਤਾ ਸੀਗਾ ਵੀ ਉਹ ਸੋਚਦੇ ਨਹੀਂ ਆ ਵੀ ਅਮਰੀਕੀਆਂ ਦੀ ਫਾਈਨੈਂਸ਼ੀਅਲ ਆਰਥਿਕ ਸਥਿਤੀ ਜਿਹੜੀ ਉਹ ਕਿਸ ਤਰੀਕੇ ਦੀ ਆ। ਉਸ ਦੀ ਹੁਣ ਪੈਰਵਾਈ ਕਰਦੇ ਹੋਏ ਉਹਦੇ ਬਚਾਅ ਦੇ ਵਿੱਚ ਜਿਹੜੇ ਸਪੀਕਰ ਮਾਈਕ ਜੌਨਸਨ ਆ ਉਹਨਾਂ ਨੇ ਕਿਹਾ ਨਿਊਜ਼ ਕਾਨਫਰੰਸ ਦੇ ਵਿੱਚ ਵੀ ਕਹਿੰਦੇ ਵੀ ਇਹ ਨੈਗੋਸ਼ੀਏਟ ਜਦੋਂ ਕਰ ਰਹੇ ਆ ਈਰਾਨ ਦੇ ਵਿੱਚ, ਉਸ ਸੰਦਰਭ ਦੇ ਵਿੱਚ ਉਹਨਾਂ ਨੇ ਜਿਹੜੀ ਇਹ ਗੱਲ ਆਖੀ ਸੀਗੀ। ਸੋ ਕਹਿੰਦੇ ਵੀ ਉੱਦਾਂ ਮੈਨੂੰ ਪਤਾ ਨਹੀਂ ਆ ਵੀ ਕਿਹੜੇ ਕੌਨਟੈਕਸਟ ਦੇ ਵਿੱਚ ਉਹਨਾਂ ਨੇ ਕਮੈਂਟ ਜਿਹੜਾ ਉਹ ਕੀਤਾ ਆ। ਤੇ ਪਰ ਕਹਿੰਦਾ ਵੀ ਮੈਂ ਦੱਸ ਸਕਦਾ ਵੀ ਪ੍ਰੈਜ਼ੀਡੈਂਟ ਜਿਹੜੇ ਅਮਰੀਕੀਆਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਬਾਰੇ ਸੋਚਦੇ ਆ। ਖੁਦ ਰਾਸ਼ਟਰਪਤੀ ਟਰੰਪ ਕਹਿ ਰਹੇ ਸੀਗੇ ਵੀ ਮੈਂ ਸੋਚਦਾ ਨਹੀਂ, ਪਰ ਉਹਨਾਂ ਦੇ ਬਚਾਅ ਦੇ ਵਿੱਚ ਆ ਰਹੇ ਜਿਹੜੇ ਸਪੀਕਰ ਮਾਈਕ ਜੌਨਸਨ ਆ ਉਹ ਕਹਿ ਰਹੇ ਵੀ ਨਹੀਂ ਉਹ ਸੋਚਦੇ ਹੈਗੇ ਆ। ਸੋ ਕਹਿੰਦੇ ਵੀ ਅੱਜ ਉਹਨਾਂ ਨੇ ਅੱਜ ਦਾ ਦਿਨ ਉੱਦਾਂ ਉੱਥੇ ਹੀ ਕੱਢਣਾ ਆ, ਉਸੇ ਚੀਜ਼ ਨੂੰ ਰਿਜ਼ੋਲਵ ਕਰਨ ਦੇ ਲਈ। ਸੋ ਬਹੁਤ ਵਾਰੀ ਜਿਹੜਾ ਆ ਨਾਈਟ ਮੈਲਟ ਡਾਊਨ ਟਰੰਪ ਹੋਣਾ ਦਾ ਦੇਖਿਆ ਗਿਆ ਆ। ਇੱਕ ਵਾਰੀ ਨਹੀਂ, ਕਈ ਵਾਰੀ ਜਿਹੜਾ ਉਹ ਹੋ ਚੁੱਕਾ ਆ ਵੀ ਜਦੋਂ ਟਵੀਟਾਂ ਕਰਨ ਤੇ ਆਉਂਦੇ ਆ ਉਹ ਸੇਮ ਚੀਜ਼ ਬਾਰ-ਬਾਰ ਪੁਰਾਣਿਆਂ ਨੂੰ ਜਿਹੜਾ ਉਹ ਕੋਸਣ ਤੋਂ ਇਲਾਵਾ ਜਿਹੜਾ ਹੋਰ ਇਸ ਟਾਈਮ ਉਹ ਚੀਜ਼ ਜਿਹੜੀ ਉਹ ਕਰਦੇ ਨਹੀਂ ਆ। ਤੇ ਵਿੱਚ ਹੀ ਜਿਹੜੇ ਉਹਨਾਂ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਉਹਨਾਂ ਨੇ ਇਹ ਗੱਲ ਕਹਿਤੀ ਵੀ ਅਮਰੀਕੀਆਂ ਦੀ ਆਰਥਿਕ ਸਥਿਤੀ ਨੂੰ ਲੈ ਕੇ ਮੈਨੂੰ ਕੋਈ ਖਿਆਲ ਨਹੀਂ ਆ। ਇਹ ਹੁਣ ਕਿਸ ਸੰਦਰਭ ਦੇ ਵਿੱਚ ਆਖਿਆ, ਕਿਵੇਂ ਆਖਿਆ, ਪਰ ਇਹ ਆ ਵੀ ਇਹ ਜਿਹੜੀਆਂ ਲਾਈਨਸ ਆ ਇਹ ਇਵੈਂਚੁਅਲੀ ਇਟ ਮਾਈਟ ਹਰਟ them, ਕਿਉਂਕਿ ਜਿਹੜੇ ਡੈਮੋਕ੍ਰੇਟਸ ਆ ਉਹ ਇਹਨਾਂ ਨੂੰ ਜਿਹੜਾ ਇਹਨਾਂ ਦੇ ਉਲਟ ਵਰਤ ਸਕਦੇ ਆ, ਪਰ ਇਹਨਾਂ ਦੇ ਜਿਹੜੇ ਸਾਥੀ ਆ ਨਾਲ ਦੇ ਆ ਉਹ ਇਹਨਾਂ ਨੂੰ ਬਚਾਉਣ ਦੀ ਖਾਤਰ ਅੱਗੇ ਜਿਹੜੇ ਉਹ ਆ ਰਹੇ ਹੈਗੇ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਰਿਫਲੈਕਟਿੰਗ ਪੂਲ ਜਿਹੜਾ ਸੀਗਾ ਉਹ ਵੀ ਅਦਾਲਤ ਦੇ ਵਿੱਚ ਪਹੁੰਚਿਆ ਹੋਇਆ ਆ। ਇਹਨਾਂ ਨੇ ਉਸ ਨੂੰ ਥੱਲੇ ਪੇਂਟ ਸਵਿਮਿੰਗ ਪੂਲ ਵਾਲਾ ਟਾਈਪ ਕਰਨ ਦੀ ਜਿਹੜੀ ਉਹ ਗੱਲ ਆਖੀ ਆ। ਕਲਚਰਲ ਲੈਂਡਸਕੇਪ ਫਾਊਂਡੇਸ਼ਨ ਨੇ ਲਾਸੂਟ ਫਾਈਲ ਕਰ ਦਿੱਤਾ ਹੋਇਆ ਸੀਗਾ ਵੀ ਟਰੰਪ ਹੋਣਾ ਦੇ ਕਹਿਣ ਦੇ ਉੱਤੇ ਅਮਰੀਕਨ ਫਲੈਗ ਬਲੂ ਵਾਲੇ ਕਲਰ ਦੇ ਨਾਲ ਜਿਹੜਾ ਪੇਂਟ ਜੌਬ ਆ ਇਸ ਹਿਸਟੋਰਿਕ ਪੂਲ ਨੂੰ ਕੀਤਾ ਜਾ ਰਿਹਾ ਆ। ਤੇ ਉਹ ਕਹਿੰਦੇ ਵੀ ਇਹ ਅਨਲਾਫੁਲ ਆ ਤੇ ਐਡਮਿਨਿਸਟ੍ਰੇਸ਼ਨ ਨੂੰ ਕਾਂਗਰੈਸ਼ਨਲ ਮੈਂਡੇਟਡ ਪ੍ਰੋਸੀਜਰਸ ਦੀ ਵਰਤੋਂ ਕਰਨੀ ਚਾਹੀਦੀ ਆ ਇਸ ਨੂੰ ਵਰਕ ਜਿਹੜਾ ਉਹ ਕਰਨ ਦੇ ਲਈ। ਸੋ ਇਹ ਹੁਣ ਦੇਖਦੇ ਆ ਕੀ ਜਿਹੜਾ ਹੁੰਦਾ ਆ। ਉਧਰ ਸੈਨੇਟਰਸ ਨੇ ਬਾਈਪਾਰਟੀਜ਼ਨ ਗਰੁੱਪ ਆ ਉਹਨਾਂ ਨੇ ਚਿੱਠੀ ਘੱਲੀ ਆ ਰੂਬੀਓ ਨੂੰ ਤੇ ਰੂਬੀਓ ਉਹਨਾਂ ਨੂੰ ਕਿਹਾ ਆ ਵੀ ਅਸੀਂ ਤਾਈਵਾਨ ਦੀ ਸਪੋਰਟ ਦੇ ਵਿੱਚ ਹੈਗੇ ਆ, ਕਿਉਂਕਿ ਹੁਣ ਆਬਵੀਅਸਲੀ ਕਿਉਂਕਿ ਚਾਈਨਾ ਦੇ ਵਿੱਚ ਗਏ ਆ ਤੇ ਚਾਈਨਾ ਦੀ ਤਾਈਵਾਨ ਦੇ ਉੱਤੇ ਅੱਖ ਜਿਹੜੀ ਹੈਗੀ ਆ, ਜਿਸ ਕਰਕੇ ਮਾਰਕੋ ਰੂਬੀਓ ਉਹਨਾਂ ਨੂੰ ਇੱਥੋਂ ਜਿਹੜਾ ਸੁਨੇਹਾ ਸਾਰੇ ਸੈਨੇਟਰਸ ਦੇ ਦੁਆਰਾ ਦੋਨੋਂ ਹੀ ਪਾਰਟੀਆਂ ਦੇ ਘੱਲਿਆ ਜਿਹੜਾ ਉਹ ਜਾ ਰਿਹਾ ਵੀ ਅਸੀਂ ਤਾਈਵਾਨ ਦੇ ਨਾਲ ਹੈਗੇ ਆ। 1979 ਦਾ ਇੱਕ ਤਾਈਵਾਨ ਰਿਲੇਸ਼ਨ ਐਕਟ ਜਿਹਨੂੰ TRA ਆਖਦੇ ਆ, ਉਸ ਚਿੱਠੀ ਦੇ ਵਿੱਚ ਜਿਹੜਾ ਉਹ ਲਿਖਿਆ ਹੈ ਵੀ ਰਿਕੁਆਇਰ ਕਰਦਾ ਹੈ US ਨੂੰ ਵੀ ਤਾਈਵਾਨ ਨੂੰ ਇਕਨੋਮਿਕ ਤੇ ਟੈਕਨੋਲੋਜੀਕਲ ਜਿਹੜਾ ਪਾਰਟਨਰ ਆ ਤੇ ਇੱਕ ਡੈਮੋਕ੍ਰੇਸੀ ਆ ਵੀ ਡਿਫੈਂਸ ਆਰਟੀਕਲ ਸਰਵਿਸਿਜ਼ ਨੈਸੈਸਰੀ ਉਹਦੀ ਸੈਲਫ ਡਿਫੈਂਸ ਕੈਪੇਬਿਲਿਟੀ ਦੇ ਲਈ ਉਸ ਨੂੰ ਲਗਾਤਾਰ ਪ੍ਰਦਾਨ ਕਰਦੇ ਰਹੀਏ। ਤਾਈਵਾਨ ਹਰਜੋਤ ਸਿੰਘ ਜੀ ਦੁਨੀਆ ਦੇ ਲਈ ਇੱਕ ਬਹੁਤ ਅਹਿਮ ਚਾਹੇ ਟਾਪੂ ਆ ਪਰ ਇਸ ਬਹੁਤ ਅਹਿਮੀਅਤ ਆ ਇਸ ਲਈ ਕਿਉਂਕਿ ਦੁਨੀਆ ਦੀ ਬਹੁਤ ਜ਼ਿਆਦਾ ਜਿਹੜੀ ਫੈਬਰੀਕੇਸ਼ਨ ਆ ਚਿਪਸ ਨੂੰ ਜਿਹੜੀ ਲੈ ਕੇ ਮਾਈਕਰੋ ਚਿਪਸ ਨੂੰ ਲੈ ਕੇ ਤੇ ਹੁਣ AI ਦੇ ਲਈ ਆਪਾਂ ਨੂੰ ਪਤਾ ਵੀ ਚਿਪਸ ਦੀ ਕਿੰਨੀ ਜ਼ਰੂਰਤ ਆ ਵੀ ਉਹਦੇ ਲਈ ਉਹ ਬਹੁਤ ਜ਼ਿਆਦਾ ਜਿਹੜੀ ਉਹ ਅਹਿਮ ਆ। ਸੋ ਉਸ ਦੇ ਡਿਫੈਂਸ ਦੀ ਇੱਕ ਹਿਸਾਬ ਦੇ ਨਾਲ ਮੁੜ ਦੁਬਾਰਾ ਉਸ ਨੂੰ ਮਜ਼ਬੂਤ ਕਰਨ ਦੇ ਲਈ ਤੇ ਉਹ ਅਮਰੀਕਾ ਉਹਨਾਂ ਦੇ ਨਾਲ ਆ
ਉਸ ਸਪੋਰਟ ਦੀ ਜਿਹੜੀ ਚਿੱਠੀ ਆ ਮਾਰਕੋ ਰੂਬੀਓ ਨੂੰ ਘੱਲੀ ਜਿਹੜੀ ਉਹ ਗਈ ਹੈਗੀ ਆ। ਬਿਲਕੁਲ। ਤੇ ਜਿਹੜੇ ਟਰੰਪ ਹੋਣਾ ਦੀ ਜਿਹੜੀ ਹਾਈ ਲੈਵਲ ਮੀਟਿੰਗ ਹੋਣ ਜਾ ਰਹੀ ਆ, ਇਹਦੇ ਵਿੱਚੋਂ ਨਿਕਲਦਾ ਕੀ ਆ? ਟਰੰਪ ਹੋਣਾ ਦਾ ਇਹ ਆ ਵੀ ਮੈਂ ਇਰਾਨ ਦੇ ਸੰਬੰਧ ਦੇ ਵਿੱਚ ਚਾਈਨਾ ਨੂੰ ਕਹੂੰਗਾ ਵੀ ਤੁਸੀਂ ਪ੍ਰੈਸ਼ਰ ਪਾਓ, ਜਿਹੜਾ ਸਟੇਟ ਆਫ ਹਾਰਮੋਜ਼ ਆ ਉਹਨੂੰ ਖੋਲ੍ਹਿਆ ਜਾਵੇ। ਚਾਈਨਾ ਵਾਲੇ ਕਹਿੰਦੇ ਆ ਵੀ ਸਾਡੇ ਕੋਲ ਵੀ ਹੁਣ ਇਹ ਮੌਕਾ ਹੈਗਾ ਆ। ਇਰਾਨ ਉਹਨਾਂ ਦੇ ਨਾਲ ਆ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਤੇਲ ਆ ਉਹ ਇਰਾਨ ਵਾਲੇ ਚਾਈਨਾ ਤੋਂ ਖਰੀਦਦੇ ਹੈਗੇ ਆ। ਸੋ ਚਾਈਨਾ ਕਹਿੰਦੇ ਹੈਜ਼ ਬਿਕਮ ਇਰਾਨਸ ਬਿਗੇਸਟ ਆਇਲ ਇੰਪੋਰਟਰ। ਜਿਹੜਾ ਇਰਾਨ ਦਾ ਜਿਹੜਾ ਕਰੂਡ ਆਇਲ ਆ ਉਹ ਸਭ ਤੋਂ ਜ਼ਿਆਦਾ ਜਿਹੜਾ ਐਕਸਪੋਰਟ ਹੁੰਦਾ 2018 ਤੋਂ ਲੈ ਕੇ ਹੁਣ ਤੱਕ, ਤੇ ਉਹ ਚਾਈਨਾ ਨੂੰ ਜਾਂਦਾ ਹੈਗਾ ਆ। 97% ਚਾਈਨਾ ਦਾ ਜਿਹੜਾ ਤੇਲ ਆ ਉਹ ਇਰਾਨ ਨੂੰ ਜਾਂਦਾ ਹੈਗਾ। ਆਮ ਲੋਕਾਂ ਨੂੰ ਜਦੋਂ ਕੁਝ ਜਿਹੜੇ ਜਰਨਲਿਸਟ ਆ ਉਹਨਾਂ ਨੇ ਪੁੱਛਿਆ ਵੀ ਬੀਜਿੰਗ ਦੇ ਵਿੱਚ ਵੀ ਤੁਸੀਂ ਕੀ ਸੋਚਦੇ ਹੈਗੇ ਆ ਇਰਾਨ ਕ੍ਰਾਈਸਿਸ ਬਾਰੇ, ਤੇ ਉਹ ਕਹਿੰਦੇ ਸਾਡੀ ਪ੍ਰੋਬਲਮ ਨਹੀਂ, ਇਹ ਅਮਰੀਕਾ ਦੀ ਪ੍ਰੋਬਲਮ ਆ। ਜਿੰਨੇ ਵੀ ਉਹਨੀ ਜਿਹੜੇ ਚਾਈਨੀਜ਼ ਮੂਲ ਦੇ ਜਿਹੜੇ ਲੋਕ ਆ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਚਾਈਨਾ ਹੈਜ਼ ਆਲਵੇਜ਼ ਸਟੇਡ ਨਿਊਟਰਲ। ਕਹਿੰਦੇ ਚਾਈਨਾ ਸਿਰ ਨਿਊਟਰਲ ਆ ਤੇ ਅਸੀਂ, ਇਹ ਸਾਡੀ ਪ੍ਰੋਬਲਮ ਨਹੀਂ, ਇਹ ਅਮਰੀਕਾ ਵਾਲਿਆਂ ਦੀ ਪ੍ਰੋਬਲਮ ਹੈਗੀ ਆ। ਪਰ ਸਾਡੀ ਪ੍ਰੋਬਲਮ ਉਹ ਆ, ਕਹਿੰਦੇ ਜਿਸ ਟਾਈਮ ਦੇ ਉੱਤੇ ਟਰੰਪ ਹੋਣਾ ਨੇ ਚਿਪਸ ਜਿਹੜੇ ਆ ਬਲੌਕ ਕਰ ਦਿੱਤੇ ਸੀ, ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਇਕਨੋਮਿਕ ਲਾਸ ਹੋਇਆ ਹੈਗਾ। ਕਹਿੰਦੇ ਵੀ ਵਾਂਸ ਦੋਜ਼ ਚਿਪਸ ਗॉट ਬਲੌਕਡ ਇਟ ਡੈਫੀਨਿਟਲੀ ਕਾਜ਼ ਹਿਊਜ ਇਕਨੋਮਿਕ ਲਾਸ ਫॉर ਅਸ। ਤੇ ਕੁਛ ਲੋਕ ਕਹਿੰਦੇ ਆ ਵੀ ਤੁਸੀਂ ਚਾਈਨਾ ਨੂੰ ਬੀਟ ਨਹੀਂ ਕਰ ਸਕਦੇ, ਤੇ ਸੌਰੀ ਇਰਾਨ ਨੂੰ ਬੀਟ ਨਹੀਂ ਕਰ ਸਕਦੇ ਤਾਂ ਚਾਈਨਾ ਨੂੰ ਕਿੱਥੇ ਬੀਟ ਕਰ ਲੂਗੇ। ਇਹ ਜਿਹੜੇ ਆਮ ਸਟਰੀਟਾਂ ਦੇ ਉੱਤੇ ਜਿਹੜੇ ਲੋਕ ਘੁੰਮਦੇ ਫਿਰਦੇ ਉਹਨਾਂ ਨੂੰ ਜਦੋਂ ਪੱਤਰਕਾਰ ਜਿਹੜੇ ਕੁਐਸਚਨ ਪੁੱਛ ਰਹੇ ਸੀਗੇ। ਸੋ ਇਰਾਨ ਦੇ ਮੁੱਦੇ ਨੂੰ ਲੈ ਕੇ ਟਰੰਪ ਹੋਣਾ ਦਾ ਇਹ ਆ ਵੀ ਮੈਂ ਚਾਈਨਾ ਨੂੰ ਕਹੂੰਗਾ ਵੀ ਪ੍ਰੈਸ਼ਰ ਪਾਓ। ਚਾਈਨਾ ਵਾਲੇ ਕਹਿੰਦੇ ਵੀ ਸਾਡਾ ਮਿੱਤਰ ਮੁਲਕ ਆ ਤੇ ਅਸੀਂ ਤਾਂ ਲੈਨੇ ਸਭ ਤੋਂ ਜ਼ਿਆਦਾ ਗੈਸ ਉਹਨਾਂ ਤੋਂ ਆ। ਸੋ ਇਹ ਦੇਖਦੇ ਆ। ਸੋ ਸੀਈਓਜ਼ ਜਿਹੜੇ ਆ ਉਹਨਾਂ ਦੀ ਪ੍ਰੈਜ਼ੈਂਸ ਕਹਿੰਦੇ ਵੀ ਅੰਡਰਸਕੋਰਸ ਬਿਜ਼ਨਸ ਏਜੰਡਾ ਐਂਡ ਇੰਪੋਰਟੈਂਸ ਆਫ ਚਾਈਨਾ। ਸੋ ਇਹ ਹੁਣ ਪਤਾ ਨਹੀਂ ਟਰੰਪ ਹੋਣੀ ਜਿਹੜੇ ਇੰਨੇ ਸੀਈਓ ਲੈ ਕੇ ਗਏ ਆ ਉੱਥੋਂ ਕੀ ਲੈ ਕੇ ਆਊਗੇ। ਚਾਈਨਾ ਦੀ ਜਿਹੜੀ ਯੂਐਸ ਪ੍ਰੂਫ ਇਕਨੋਮੀ ਹੈਜ਼ ਵੈਦਰਡ ਟਰੰਪਸ ਟ੍ਰੇਡ ਵਾਰ ਸੋ ਫਾਰ। ਤੇ ਪਿਕਚਰਸ ਵਗੈਰਾ ਜਿਹੜੀਆਂ ਸਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿੱਥੇ ਉਹ ਪਹੁੰਚੇ ਹੈਗੇ ਆ, ਜਿੱਥੇ ਗੱਲਬਾਤ ਹੋਣੀ ਹੈਗੀ ਆ। ਸੋ ਇਹਦੇ ਵਿੱਚੋਂ ਕੀ ਨਿਕਲਦਾ ਆ, 2 ਦਿਨਾਂ ਦਾ ਟ੍ਰਿਪ ਹੈਗਾ ਆ, ਤੇ ਇਹ ਆਪਾਂ ਤੁਹਾਡੇ ਨਾਲ ਜਿਹੜਾ ਸਾਂਝਾ ਕਰਦੇ ਰਹਾਂਗੇ। ਪਰ ਈਵਨ ਦੋ ਇੰਨੇ ਸੀਈਓ ਆਪਣੇ ਨਾਲ ਲੈ ਕੇ ਗਏ ਆ, ਪਰ ਮੇਨ ਮੁੱਦਾ ਫਿਰ ਜਿਹੜਾ ਆ ਇਰਾਨ ਵਾਲਾ ਹੀ ਉੱਭਰਦਾ ਨਜ਼ਰ ਆ ਰਿਹਾ ਹੈਗਾ। ਜੀ, ਇਰਾਨ ਵਾਲੇ ਜਿਹੜੇ ਹਰਜੋਤ ਸਿੰਘ ਜੀ ਕਹਿ ਰਹੇ ਆ ਵੀ ਉਹਨਾਂ ਦਾ ਜਿਹੜਾ ਬ੍ਰਿਗੇਡੀਅਰ ਜਨਰਲ ਆ ਮੁਹੰਮਦ ਅਕਰਾਮੀ ਨਹੀਂ ਆ, ਉਹ ਕਹਿੰਦੇ ਵੀ ਹਾਈਐਸਟ ਲੈਵਲ ਆਫ ਰੈਡੀਨੈਸ ਦੇ ਉੱਤੇ ਆ ਤੇ ਰਿਟਰੀਟ ਪਿੱਛੇ ਹਟਣ ਦਾ ਕਹਿੰਦੇ ਵੀ ਕੋਈ ਸਵਾਲ ਹੀ ਪੈਦਾ ਜਿਹੜਾ ਨਹੀਂ ਹੁੰਦਾ। 75 ਦਿਨ ਹੋ ਗਏ ਆ ਇਸ ਕੌਨਫਲਿਕਟ ਨੂੰ, ਜਿਸ ਨੇ ਦੁਨੀਆ ਨੂੰ ਹਿਲਾ ਕੇ ਜਿਹੜਾ ਉਹ ਰੱਖ ਦਿੱਤਾ ਆ। ਤੇ ਯੂਐਸ ਦੇ ਨਾਲ ਜਿਹੜੀ ਇਹ ਸੀਜ਼ ਫਾਇਰ ਆ ਉਹ ਲਾਈਵ ਸਪੋਰਟ ਦੇ ਉੱਤੇ ਚੱਲ ਰਹੀ ਆ ਟਰੰਪ ਹੋਣਾ ਦੇ ਆਪਣੇ ਕਹਿਣ ਦੇ ਜਿਹੜੇ ਉਹ ਮੁਤਾਬਕ। ਤੇ ਉਧਰ ਯੂਐਨ ਦੀ ਸਿਕਿਉਰਿਟੀ ਕਾਉਂਸਲ ਦੇ ਵਿੱਚ ਇੱਕ ਮਤਾ ਲਿਆਂਦਾ ਜਾ ਰਿਹਾ ਸੀਗਾ ਵੀ ਸਟ੍ਰੇਟ ਆਫ ਹਾਰਮਜ਼ ਨੂੰ ਖੋਲ੍ਹਿਆ ਜਾਵੇ। ਤੇ ਉਹਦੇ ਵਿੱਚ ਕਹਿੰਦੇ ਬਹਿਰੀਨ ਤੇ ਯੂਐਸ ਨੇ ਮਤਾ ਲਿਆਂਦਾ ਸੀਗਾ, ਲੱਗਦਾ ਵੀ ਉਹ ਡੈਡ ਹੋ ਜਾਊਗਾ। ਡੈਡ ਔਨ ਅਰਾਈਵਲ ਇਸ ਲਈ ਆ ਜਿਹੜੇ ਪਰਮਾਨੈਂਟ ਮੈਂਬਰ ਜਿੱਥੇ ਦੌਰਾ ਕਰਨ ਦੇ ਲਈ ਗਏ ਆ ਚਾਈਨਾ ਤੇ ਨਾਲ ਰਸ਼ੀਆ, ਕਹਿੰਦੇ ਵੀ ਇਹਨਾਂ ਕੋਲ ਵੀਟੋ ਪਾਵਰ ਆ ਸਿਕਿਉਰਿਟੀ ਕਾਉਂਸਲ ਦੇ ਵਿੱਚ ਤੇ ਇਹ ਇਸ ਦੇ ਉਲਟ ਵੋਟ ਜਿਹੜੀ ਉਹ ਪਾਉਣਗੇ। ਸੋ ਕਹਿੰਦੇ ਵੀ ਪਹਿਲੇ ਵੀ ਰੈਜ਼ੋਲੂਸ਼ਨਸ ਦੇ ਵਿੱਚ ਚੀਨ ਤੇ ਰਸ਼ੀਆ ਵਾਲਿਆਂ ਨੇ ਇਸ ਤਰੀਕੇ ਦੀ ਕੋਈ ਗੱਲ ਆ ਉਸ ਨੂੰ ਨਹੀਂ ਸੀ ਸੁਣਿਆ ਜਿਹੜਾ ਉਹ ਹੈਗਾ। ਸੋ ਕਹਿੰਦੇ ਵੀ ਟਰੰਪ ਹੁਣੀ ਕੋਸ਼ਿਸ਼ ਕਰ ਸਕਦੇ ਆਪਣੇ ਇਨਫਲੂਐਂਸ ਪਾਉਣ ਦੇ ਲਈ ਸ਼ੀ ਜਿਨਪਿੰਗ ਦੇ ਉੱਤੇ, ਤੇ ਭਾਈ ਵੀ ਤੁਸੀਂ ਮਤੇ ਦੇ ਉੱਤੇ ਵੋਟ ਹੀ ਨਾ ਪਾਓ। ਚਲੋ ਨਾ ਹਾਂ ਚ ਤੇ ਤੁਸੀਂ ਨਹੀਂ ਪਾਉਣੀ, ਨਾ ਵੀ ਨਾ ਪਾਓ, ਅਬਸਟੇਨ ਜਿਹੜੀ ਉਹ ਕਰ ਜਾਓ। ਪਰ ਇਹ ਹੁਣ ਦੇਖਦੇ ਆ ਵੀ ਕੀ ਅੱਗੇ ਇਸ ਦੇ ਵਿੱਚ ਬਣਦਾ ਜਿਹੜਾ ਉਹ ਹੈਗਾ ਆ। ਸੋ ਸਥਿਤੀ ਜਿਹੜੀ ਆ ਉਸ ਨੂੰ ਲੈ ਕੇ ਕੋਈ ਖਾਸੀ ਅਜੇ ਸੁਲਝਦੀ ਹੋਈ ਨਜ਼ਰ ਨਹੀਂ ਆ ਗਈ। ਸੋ ਇਹਨਾਂ ਦੋਨਾਂ ਦੀਆਂ ਇਸੇ ਲਈ ਜਿਹੜੀ ਮੀਟਿੰਗ ਸਭ ਤੋਂ ਜ਼ਿਆਦਾ ਅਹਿਮ ਰਹਿਣ ਵਾਲੀ ਜਿਹੜੀ ਉਹ ਹੈਗੀ ਆ। ਸੋ ਟਰੰਪ ਤੇ ਜਿਹੜੇ ਸ਼ੀ ਜਿਨਪਿੰਗ ਆ ਉਹਨਾਂ ਦੀ ਜਿਹੜੀ ਮੁਲਾਕਾਤ ਹੋਊਗੀ। ਜਿਹੜੇ ਯੂਐਸ ਦੇ ਕਹਿੰਦੇ ਵੀ ਅੰਬੈਸਡਰ ਚਾਈਨਾ ਨੂੰ ਆ ਡੇਵਿਡ ਪਰਡੂ, ਉਹ ਉੱਥੇ ਪਹੁੰਚੇ ਹੋਏ ਸੀ। ਨਾਲ ਜਿਹੜੇ ਚਾਈਨੀਜ਼ ਅੰਬੈਸਡਰ ਆ ਯੂਐਸ ਨੂੰ ਸ਼ੀ ਫੈਂਗ, ਉਹ ਉੱਥੇ ਪਹੁੰਚੇ ਹੋਏ ਸੀ। ਚਾਈਨਾ ਦਾ ਐਗਜ਼ੈਕਟਿਵ ਵਾਈਸ ਮਿਨਿਸਟਰ ਫੋਰਨ ਅਫੇਅਰਸ ਦਾ ਮਾ ਯਾਗਸੂ, ਉਹ ਉੱਥੇ ਜਿਹੜੇ ਆ ਉਹ
ਪਹੁੰਚੇ ਹੋਏ ਸੀਗੇ। ਸੋ ਸ਼ੀ ਜਿਨਪਿੰਗ ਆਪ ਤਾਂ ਨਹੀਂ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਜਿਹੜੇ ਉਹ ਪਹੁੰਚੇ, ਪਰ ਚਾਈਨੀਜ਼ ਕਮਿਊਨਿਟੀ ਪਾਰਟੀ ਦੇ ਜਿਹੜੇ ਡਿਸੀਜਨ ਮੇਕਿੰਗ ਬਾਡੀ ਹੈਗੀ ਆ, ਉਹ ਉਹਨਾਂ ਦੇ ਵਿੱਚੋਂ ਕਾਫੀ ਲੋਕ ਜਿਹੜੇ ਉਹ ਆਏ ਸੀ। ਕਹਿੰਦੇ ਸਵਾਗਤ ਦੇ ਵਿੱਚ US ਦੇ ਪ੍ਰੈਜ਼ੀਡੈਂਟ ਦੇ ਲਈ 300 ਜਿਹੜੇ ਚਾਈਨਾ ਦੇ ਨੌਜਵਾਨ ਬੱਚੇ ਆ, ਉਹ ਵਾਈਟ ਤੇ ਬਲੂ ਯੂਨੀਫਾਰਮ ਪਾ ਕੇ ਆ ਰਹੇ ਸੀ, ਤੇ ਟਾਰਮਕ ਦੇ ਉੱਤੇ ਉਹ ਉਹਨਾਂ ਨੇ ਮਾਰਚ ਜਿਹੜੀ ਉਹ ਕੀਤੀ, ਜਿੱਥੇ ਚੀਨੀ ਫਲੈਗ ਝੰਡਿਆਂ ਦੇ ਨਾਲ ਉਹ ਉੱਥੇ ਜੀ ਆਇਆਂ ਨੂੰ ਉਹਨਾਂ ਨੂੰ ਆਖ ਰਹੇ ਸੀਗੇ। ਸੋ ਅਮਰੀਕੀ ਝੰਡੇ ਇਸ ਵਾਰ ਬੱਚਿਆਂ ਦੇ ਹੱਥਾਂ ਦੇ ਵਿੱਚ ਜਿਹੜੇ ਉਹ ਨਹੀਂ ਫੜਾਏ ਗਏ। ਤੇ ਕਹਿੰਦੇ ਵੀ ਜਿਹੜੇ ਸ਼ੀ ਜਿਨਪਿੰਗ ਆ, ਅਧਿਕਾਰਤ ਤੌਰ ਦੇ ਉੱਤੇ ਵੀਰਵਾਰ ਦੀ ਸਵੇਰ ਨੂੰ ਟਰੰਪ ਹੋਣਾ ਨੂੰ ਜੀ ਆਇਆਂ ਨੂੰ ਉਹ ਉੱਥੇ ਆਖਣਗੇ। ਸੋ ਬੜੀ ਹਾਈਟੈਕ ਟਾਕਸ ਜਿਹੜੀਆਂ ਇਹਨਾਂ ਦੀਆਂ ਚੱਲ ਆਣੀਆਂ ਹੈਗੀਆਂ ਆ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ। ਸੋ ਪਿਛਲੀ ਵਾਰ ਟਰੰਪ ਹੋਣਾ ਨੇ ਦੌਰਾ 2017 ਦੇ ਵਿੱਚ ਚੀਨ ਦੇ ਵਿੱਚ ਕੀਤਾ ਸੀਗਾ। ਸੋ ਕਾਫੀ ਲੰਮੇ ਸਮੇਂ ਬਾਅਦ 9 ਸਾਲਾਂ ਬਾਅਦ ਮੁੜ ਕੇ ਦੁਬਾਰਾ ਚੀਨ ਨੂੰ ਜਿਹੜਾ ਦੌਰਾ ਆ ਉਹ ਅਮਰੀਕੀ ਰਾਸ਼ਟਰਪਤੀ ਟਰੰਪ ਕਰਨ ਜਾ ਰਹੇ ਹੈਗੇ ਆ। 75 ਦਿਨ ਹੋ ਚੱਲੇ ਹੈਗੇ ਆ ਜਿਹੜੀ ਈਰਾਨ ਦੇ ਨਾਲ ਜੰਗ ਇਸ ਟਾਈਮ ਲੱਗੀ ਹੋਈ ਆ। ਅੱਜ 75ਵਾਂ ਦਿਨ ਹੋ ਗਿਆ ਤੇ ਗੱਲਬਾਤ ਜਿਹੜੀ ਆ ਪੂਰੀ ਤਰ੍ਹਾਂ ਜਿਹੜੀ ਆ ਸਟਾਲਡ ਆ। ਕੋਈ ਗੱਲਬਾਤ ਅੱਗੇ ਚੱਲ ਨਹੀਂ ਹੈਗੀ ਰਹੀ ਹੈਗੀ ਕਿ ਕਿਸ ਤਰ੍ਹਾਂ ਜਿਹੜਾ ਆ ਇਸ ਨੂੰ ਜਿਹੜਾ ਜੰਗ ਨੂੰ ਖਤਮ ਕੀਤਾ ਜਾਵੇ। ਈਰਾਨ ਵਾਰ ਦੇ ਵਿੱਚ US ਟੈਕਸਪੇਅਰ ਦਾ $29 ਬਿਲੀਅਨ ਸੋ ਫਾਰ ਖਰਚ ਹੋ ਚੁੱਕਾ ਆ, ਜੋ ਐਕਟਿੰਗ ਪੈਂਟਾਗਨ ਦੇ ਕੰਟਰੋਲਰ ਯੂਲਸ ਹਰਸਟ ਹੈਗੇ ਆ, ਉਹਨਾਂ ਨੇ ਇਹ ਦੱਸਿਆ ਹੈਗਾ ਆ। ਕਹਿੰਦੇ ਵੀ ਕੁਛ ਲੋਕ ਜਿਹੜੇ US ਦੇ ਆਫੀਸ਼ੀਅਲਸ ਆ ਜੋ ਇੰਟਰਨਲ ਅਸੈਸਮੈਂਟ ਦੇ ਨਾਲ ਐਸੋਸੀਏਟਡ ਆ, ਉਹ ਇਹ ਕਹਿੰਦੇ ਆ ਵੀ $50 ਬਿਲੀਅਨ ਤੱਕ ਜਿਹੜੀ ਆ ਇਹ ਜਿਹੜਾ ਕਾਸਟ ਆ ਹੋ ਸਕਦੀ ਹੈਗੀ ਆ। ਆਇਲ ਦੇ ਸਟਾਕਸ ਰੈਕਡ ਪੇਸ ਦੇ ਉੱਤੇ ਹੈਗੇ ਆ। ਜਿਹੜੇ ਇਸੇ ਤਰ੍ਹਾਂ ਇੰਟਰਨੈਸ਼ਨਲ ਐਨਰਜੀ ਏਜੰਸੀ ਦੇ ਮੁਤਾਬਕ ਗਲੋਬਲ ਸਟਾਕਸ ਬਹੁਤ ਡਾਊਨ ਹੋ ਗਏ ਆ। 117 ਮਿਲੀਅਨ ਬੈਰਲਸ ਇਨ ਅਪ੍ਰੈਲ ਏਜੰਸੀ ਦੇ ਮੁਤਾਬਕ 129 ਮਿਲੀਅਨ ਜਿਹੜੇ ਬੈਰਲਸ ਆ ਉਹ ਮਾਰਚ ਦੇ ਵਿੱਚ ਸੀ। ਸੋ ਜੇ ਕਹਿੰਦੇ ਵੀ 1 ਮਹੀਨਾ ਹੋਰ ਇਦਾਂ ਹੀ ਚੱਲਦਾ ਰਿਹਾ ਤੇ ਬਹੁਤ ਸਾਰੇ ਜਿਹੜੇ ਏਸ਼ੀਆ ਦੇ ਮੁਲਕ ਆ ਉਹ ਪੂਰੀ ਤਰ੍ਹਾਂ ਖੜ ਜਾਣਗੇ। ਖਾਸ ਕਰਕੇ ਇੰਡੀਆ, ਹੋਰ ਜਿੱਥੇ ਗੈਸ ਜਾਂਦਾ ਉਹਨਾਂ ਕੋਲ ਹੈ ਹੀ ਨਹੀਂ। ਈਵਨ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਤੇ ਇਹ ਕਹਿਤਾ ਵੀ ਸੋਨਾ ਨਾ ਖਰੀਦੋ, ਘਰਾਂ ਤੋਂ ਬਾਹਰ ਨਾ ਜਾਓ, ਟਰੈਵਲ ਨਾ ਕਰੋ। ਸੋ ਇਹ ਜਿਹੜੀ ਸਿਚੁਏਸ਼ਨ ਆ, ਜੇ ਮਹੀਨਾ ਕੁ ਹੋਰ ਅਟਕ ਗਿਆ ਤਾਂ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜਾ ਇਹਦਾ ਅਸਰ ਆ ਬੁਰਾ ਪਊਗਾ। ਸੋ ਜਿਹੜੇ ਆਪਣੇ ਤੁਹਾਡੇ ਰਿਸ਼ਤੇਦਾਰ ਹੈਗੇ ਆ, ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਫਾਰਮਰ ਆ, ਉਹਨਾਂ ਨੂੰ ਕਹੋ ਵੀ ਆਪਣੀਆਂ ਜਿਹੜਾ ਸਮਾਨ ਆ ਖਾਣ ਪੀਣ ਦਾ ਜਿਹੜਾ ਉਹ ਬਿਲਕੁਲ ਸਾਂਭ ਕੇ ਰੱਖੋ, ਡੈਸਪਰੇਟ ਨਾ ਹੋ ਸੈਲ ਕਰਨ ਦੇ ਲਈ ਜੀ। ਸੋ ਉਹੀ ਕੰਮ ਆਉਣਾ ਆ ਬਾਅਦ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਹੈਗੀਆਂ ਆ। ਸੋ ਦੇਖੋ ਕੀ ਇਸ ਕਿਉਂਕਿ ਉਹ ਉੱਥੇ ਖਾਦ ਨਹੀਂ ਜਾਣੀ, ਸਾਰਾ ਕੁਝ ਨਹੀਂ ਜਾਣਾ ਹੈਗਾ। ਨਹੀਂ, ਮੋਦੀ ਦਾ ਆਪ ਕਹਿੰਦੇ ਆ, ਕਿੱਦਾਂ ਫਸਲਾਂ ਹੋਣੀਆਂ। ਕਹਿੰਦਾ ਜੀ ਨੈਚੁਰਲ ਖੇਤੀ ਜਿਹੜੀ ਉਹ ਮੋਦੀ ਕਹਿੰਦਾ ਵੀ ਕਰੋ। ਕਹਿੰਦਾ ਵੀ 25%, 30%, 35%, 50% ਤੱਕ ਕਹਿੰਦਾ ਫਰਟੀਲਾਈਜ਼ਰ ਹੁਣ ਘੱਟ ਜਿਹੜਾ ਉਹ ਤੁਸੀਂ ਪਾਓ। ਚਲੋ ਓਵਰਆਲ ਕਹਿੰਦੇ ਵੀ 4 ਟ੍ਰਿਲੀਅਨ ਰੁਪਈਆ ਮੋਦੀ ਦੇ ਇਸ ਭਾਸ਼ਣ ਤੋਂ ਬਾਅਦ ਇੰਡੀਆ ਦੀ ਸਟਾਕ ਐਕਸਚੇਂਜ ਚੋਂ ਉੱਡ ਗਿਆ। ਲੋਕਾਂ ਨੇ ਇੰਨਾ ਕੁ ਜ਼ਿਆਦਾ ਜਿਹੜਾ ਉਹ ਪੈਨਿਕ ਕੀਤਾ ਵੀ ਸੈਲਿੰਗ ਧੜਾ-ਧੜ ਜਿਹੜੀ ਉੱਥੇ ਸ਼ੁਰੂ ਹੋ ਗਈ। ਸੋਨਾ ਨਾ ਖਰੀਦੋ, ਫੋਰਨ ਰਿਜ਼ਰਵ ਦੇ ਉੱਤੇ ਕਹਿੰਦੇ ਵੀ ਬਹੁਤ ਜ਼ਿਆਦਾ ਅਸਰ ਪੈ ਜਾਂਦਾ ਆ। ਸੋ ਸੇਵਿੰਗ ਜਿੱਦਾਂ ਸਾਰਿਆਂ ਦੇ ਘਰਾਂ ਦੀ ਪਰਿਵਾਰਾਂ ਦਾ ਇੱਕ ਸੇਵਿੰਗ ਅਕਾਊਂਟ ਹੁੰਦਾ ਆ, ਤੇ ਹੁਣ ਕਹਿੰਦੇ ਆ ਵੀ ਉਹ ਹੁਣ ਜਦੋਂ ਸੋਨਾ ਜੇ ਖਰੀਦਦੇ ਆ ਤਾਂ ਉਹਦੇ ਨਾਲ ਫਿਰ ਉਹ ਚੀਜ਼ ਜਿਹੜੀ ਉਹ ਘਟ ਜਾਂਦੀ ਆ, ਤੇ ਹੁਣ ਇਹ ਚਾਹੁੰਦੇ ਨਹੀਂ ਆ ਵੀ ਉਹਨਾਂ ਦੇ ਸੇਵਿੰਗ ਅਕਾਊਂਟ ਚੋਂ ਜਿਹੜਾ ਉਹ ਕੁਛ ਜਾਵੇ। ਕਿਉਂਕਿ ਇੰਡੀਆ ਜਿਹੜਾ ਆ ਉਹ ਤੇਲ ਬਾਹਰੋਂ ਖਰੀਦਦਾ ਆ, ਸੋਨਾ ਬਾਹਰੋਂ ਖਰੀਦਦਾ ਆ, ਤੇ ਇਧਰੋਂ ਵੇਚਦਾ ਕੀ ਆਪਣੀਆਂ ਸਰਵਿਸਿਜ਼, ਸਾਫਟਵੇਅਰ, ਇਹ ਚੀਜ਼ਾਂ ਜਿਹੜੀਆਂ ਉਹ ਵੇਚਦਾ ਆ। ਤੇ ਹੁਣ ਉਹਨਾਂ ਦੀ ਵਿਕਰੀ ਤਾਂ ਉਨੀ ਹੋ ਨਹੀਂ ਰਹੀ। ਵਿੱਚ ਸਮਾਨ ਜਿਹੜਾ ਥੋੜਾ ਬਹੁਤਾ ਜਿਹੜੀਆਂ ਚੀਜ਼ਾਂ ਨਾਲ ਵੇਚੀ ਜਾਂਦੇ ਆ ਵੀ ਉਹ ਹੁਣ ਉਹਨਾਂ ਉਸ ਪੱਧਰ ਦੇ ਉੱਤੇ ਵਿਕ ਨਹੀਂ ਰਿਹਾ। ਰੁਪਈਆ ਹੋਰ ਜ਼ਿਆਦਾ ਜਿਹੜਾ ਉਹ ਡਿੱਗ ਰਿਹਾ ਆ। ਖਰੀਦਦਾਰੀ ਸਾਰੀ ਜਿਹੜੀ ਉਹ US ਡਾਲਰ ਦੇ ਵਿੱਚ ਕਰਨੀ ਪੈਂਦੀ ਹੈ, ਤੇ ਡਾਲਰ ਦੀ ਜਿਹੜੀ ਕੀਮਤ ਆ ਉਹ ਉੱਥੇ ਤੇ 100 ਰੁਪਈਏ ਦੇ ਬਰਾਬਰ ਜਿਹੜੀ ਉਹ ਪਹੁੰਚਣ ਡਈ ਆ। ਸੋ ਇਸ ਲਈ ਜਿਹੜਾ ਉੱਥੇ ਦਾ ਇੰਡੀਆ ਵਾਲਿਆਂ ਦੀ ਇਕਨੋਮੀ ਦਾ ਧੂੰਆਂ ਜਿਹੜਾ ਆ ਉਹ ਇਸ ਮੌਕੇ ਨਿਕਲਿਆ ਪਿਆ ਆ। ਸੋ ਦੇਖਦੇ ਆ ਕੀ ਜਿਹੜਾ ਅੱਗੇ ਬਣਦਾ ਆ। ਪਰ ਜੇ ਗਲੋਬਲ ਓਵਰਆਲ ਦੇਖੋ, ਗਲੋਬਲ ਇਕਨੋਮੀ ਦੇ ਉੱਤੇ ਵੀ ਜਿਹੜਾ ਅਸਰ ਤਾਂ ਆਪਾਂ ਦੇਖ ਰਹੇ, ਇੱਥੇ ਦੀ ਇਕਨੋਮੀ ਤੇ ਕਿਹੜਾ ਅਸਰ ਨਹੀਂ ਜਿਹੜਾ ਉਹ ਪਿਆ। ਸੋ ਇਸੇ ਲਈ ਜਿਹੜੀ ਈਰਾਨ ਵਾਰ ਨੂੰ ਲੈ ਕੇ ਬਹੁਤ ਜ਼ਿਆਦਾ ਲੋਕਾਂ ਨੂੰ ਚਿੰਤਾ ਜਿਹੜੀ ਉਹ ਹੈਗੀ ਆ ਵੀ ਅਗਲੇ ਸਮੇਂ ਦੇ ਵਿੱਚ ਬਣਨ
ਕੀ ਜਾ ਰਿਹਾ ਹੈ। ਹੁਣ ਤੇਲ ਦੀਆਂ ਕੀਮਤਾਂ, ਅਮਰੀਕਾ ਦੇ ਕਰੂਡ ਆਇਲ ਦੀ ਕੀਮਤ ਵੀ ਇੱਕ ਵਾਰੀ ਫੇਰ $100 ਤੋਂ ਪਾਰ ਜਿਹੜੀ ਆ ਉਹ ਪਹੁੰਚ ਚੁੱਕੀ ਆ। ਬ੍ਰੈਂਟ ਵਾਲਾ ਤਾਂ ਹੁਣ ਕਈ ਦਿਨਾਂ ਤੋਂ 100 ਦੇ ਉੱਤੇ ਜਿਹੜਾ ਉਹ ਚੱਲ ਰਿਹਾ, 106 107 ਦੇ ਉੱਤੇ ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ ਉਹ ਪਹੁੰਚਿਆ ਹੋਇਆ ਹੈਗਾ ਆ। ਸੋ ਸਾਡੇ ਖੁਦ ਦੇ ਮੁਲਕ ਅਮਰੀਕਾ ਦੀ ਜੇ ਹਾਲਤ ਵੀ ਦੱਸਦੀ ਜਾਈਏ, ਬਹੁਤ ਚੰਗੀ ਨਹੀਂ ਜਾ ਰਹੀ ਹੈਗੀ। ਯੂਐਸ ਦੇ ਵਿੱਚ ਸੀਵੀਐਸ ਰਿਪੋਰਟ ਕਰ ਰਿਹਾ, ਹੋਲਸੇਲ ਦੀਆਂ ਪ੍ਰਾਈਸਸ 6% ਚੜੀਆਂ ਹੈਗੀਆਂ ਜੀਅਰ ਔਨ ਜੀਅਰ ਅਪ੍ਰੈਲ ਮਹੀਨੇ ਦੇ ਵਿੱਚ। ਇਹ ਹਾਈਐਸਟ ਆ 2022 ਤੋਂ ਬਾਅਦ। ਸਾਰਾ ਕੁਝ ਇਰਾਨ ਜੰਗ ਦੇ ਕਾਰਨ ਹੋਇਆ। ਪ੍ਰੋਡਿਊਸਰ ਪ੍ਰਾਈਸ ਇੰਡੈਕਸ ਜਿਹੜਾ ਪੀਪੀਆਈ ਹੁੰਦਾ ਆ, 6% ਪਿਛਲੇ 12 ਮਹੀਨਿਆਂ ਦੇ ਵਿੱਚ ਚੜਿਆ ਹੈਗਾ। ਬਿਊਰੋ ਆਫ ਲੇਬਰ ਸਟੈਟਿਕਸ ਦੇ ਮੁਤਾਬਕ ਹਾਈਐਸਟ ਲੈਵਲ ਆ ਸਿੰਸ ਦਸੰਬਰ 2022 ਤੇ ਮੰਥ ਔਨ ਮੰਥ ਪ੍ਰਾਈਸਸ 1.4% ਆਲਰੇਡੀ ਚੜ ਗਈਆਂ। ਇਹ ਵੀ ਮਾਰਚ 2022 ਤੋਂ ਬਾਅਦ ਇੰਨਾ ਜ਼ਿਆਦਾ ਉੱਪਰ ਗਈਆਂ ਹੈਗੀਆਂ। ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਇਸ ਵੇਲੇ ਇਨਫਲੇਸ਼ਨ ਦੇ ਨਾਲ ਫਾਈਟ ਕਰ ਰਹੀ ਹੈਗੀ ਆ। ਪੈਂਡੇਮਿਕ ਵੇਲੇ ਜਦੋਂ ਕੋਵਿਡ ਹੋਇਆ ਸੀ ਉਸ ਟਾਈਮ ਤੇ ਇਹ ਹੋਈ ਸੀਗੀ, ਤੇ ਹੁਣ ਫਿਰ ਉਹ ਤੋਂ ਬਾਅਦ ਫਿਰ ਟੈਰਿਫਸ ਨੂੰ ਲੈ ਲਓ, ਟੈਰਿਫਸ ਦੇ ਬਾਅਦ ਫਿਰ ਇਜ਼ਰਾਈਲ ਤੇ ਯੂਐਸ ਤੇ ਇਰਾਨ ਦੀ ਜੰਗ। ਸੋ ਇਰਾਨ ਨੇ ਰਿਟੈਲੀਏਸ਼ਨ ਕਰਨਾ ਯੂਐਸ ਤੇ ਇਜ਼ਰਾਈਲ ਦੀਆਂ ਫੌਜਾਂ ਨੂੰ ਮਿਡਲ ਈਸਟ ਦੇ ਵਿੱਚ, ਤੇ ਇਹ ਸਾਰਾ ਕੁਝ ਉਧਰੋਂ ਸਟੇਟ ਆਫ ਹਾਰਮੋਜ਼ ਜਿਹੜਾ ਜਿੱਥੋਂ ਇੰਨਾ ਤੇਲ ਦੁਨੀਆ ਦਾ ਨਿਕਲਦਾ, 5th ਗਲੋਬਲ ਇਕਨੋਮੀ ਦੇ ਉੱਤੇ ਹਰਜੋਤ ਸਿੰਘ ਜੀ ਅਸਰ ਹੀ ਉਹ ਸਟੇਟ ਆਫ ਹਾਰਮੋਜ਼ ਕਰਕੇ ਪਿਆ। ਜੇ ਤਾਂ ਉਹ ਬੰਦ ਨਾ ਹੁੰਦਾ ਫਿਰ ਤਾਂ ਤੁਰਿਆ ਰਹਿਣਾ ਸੀ ਕੰਮ। ਸੋ ਜਿਹੜਾ 40% ਅਪ੍ਰੈਲ ਦੇ ਵਿੱਚ ਕਹਿੰਦੇ ਵੀ ਐਡਵਾਂਸ ਹੋਇਆ ਪ੍ਰਾਈਸਿਸ ਫॉर ਫਾਈਨਲ ਡਿਮਾਂਡ ਗੁੱਡਸ, ਉਹਦੇ ਚੋਂ 15.6% ਤਾਂ ਗੈਸੋਲੀਨ ਇੰਡੈਕਸ ਕਰਕੇ ਹੀ ਹੋਇਆ ਹੈਗਾ। ਸੋ ਇਹ ਇੱਕ ਵੱਡਾ ਇਸ ਟਾਈਮ ਦੇ ਉੱਤੇ ਇਸ਼ੂ ਬਣਿਆ ਹੋਇਆ ਹੈਗਾ ਆ। ਤੇ ਚਾਈਨਾ ਕਹਿੰਦੇ ਵੀ ਪਾਕਿਸਤਾਨ ਨੂੰ ਪੁਸ਼ ਕਰ ਰਿਹਾ ਹੈਗਾ ਵੀ ਜਿਹੜੀ ਯੂਐਸ ਇਰਾਨ ਪੀਸ ਦੇ ਵਿੱਚ ਡੀਲ ਬਣਾਓ, ਪਰ ਪਾਕਿਸਤਾਨ ਵਾਲੇ ਜਿੱਦਾਂ ਪਤਾ ਹੀ ਆ ਵੀ ਹਰ ਵੇਲੇ ਦੁਵੱਲੇ ਚੱਲਦੇ ਹੁੰਦੇ ਆ, ਜਿੱਦਾਂ ਇੰਡੀਆ ਪਾਕਿਸਤਾਨ ਵਾਲੇ। ਸੋ ਉਹ ਹੁਣ ਕਾਫੀ ਜਿਹੜਾ ਉਹਨਾਂ ਦਾ ਜਲੂਸ ਨਿਕਲ ਰਿਹਾ ਆ। ਜ਼ੈਲਮੀ ਖਾਲਿਜ਼ਾਦ ਜਿਹੜੇ ਇੱਕ ਸਾਬਕਾ ਯੂਐਸ ਦੇ ਇਨਵੋਏ ਸੀਗੇ ਅਫਗਾਨਿਸਤਾਨ ਨੂੰ, ਉਹਨਾਂ ਨੇ ਇਹ ਕਿਹਾ ਵੀ ਪਾਕਿਸਤਾਨ ਇੱਕ ਪਾਸੇ ਤਾਂ ਤੁਹਾਡੀ ਜਿਹੜੀ ਪੀਸ ਟਾਕ ਦੀ ਗੱਲਬਾਤ ਕਰ ਰਿਹਾ ਹੈਗਾ, ਦੂਸਰੇ ਪਾਸੇ ਇਰਾਨ ਵਾਲਿਆਂ ਦੇ ਜਿਹੜੇ ਜਹਾਜ਼ ਆ ਉਹ ਉੱਥੇ ਉਹਨਾਂ ਨੇ ਰੱਖੇ ਹੋਏ ਆ ਤਾਂ ਕਿ ਅਮਰੀਕਾ ਵਾਲੇ ਉਹ ਜਹਾਜ਼ ਨੂੰ ਤਬਾਹੀ ਨਾ ਕਰ ਦੇਣ। ਉਹ ਕਹਿੰਦੇ ਵੀ 40 ਸਾਲਾਂ ਦਾ ਪਾਕਿਸਤਾਨ ਤੇ ਯੂਐਸ ਦੇ ਰਿਲੇਸ਼ਨ ਦਾ ਰੈਕਡ ਇਹੀ ਆ ਵੀ ਉਹ ਸਾਡੀ ਹੈਲਪ ਵੀ ਲੈਂਦੇ ਆ ਤੇ ਸਾਡੇ ਜਿਹੜੇ ਦੁਸ਼ਮਣ ਆ ਉਹਨਾਂ ਨੂੰ ਸਾਂਭਦੇ ਵੀ ਰਹਿੰਦੇ ਆ। ਇਹੀ ਕੁਝ ਕਹਿੰਦੇ ਵੀ ਅਫਗਾਨਿਸਤਾਨ ਦੇ ਵਿੱਚ ਵਾਪਰਿਆ 9/11 ਤੋਂ ਬਾਅਦ। ਤੇ ਇੱਕ ਪਾਸੇ ਅਮਰੀਕਾ ਤੋਂ ਸਪੋਰਟ ਵੀ ਲੈ ਰਿਹਾ ਸੀ, ਦੂਜੇ ਪਾਸੇ ਕਹਿੰਦੇ ਭਈ ਬਿਨ ਲਾਦਨ ਨੂੰ ਆਪਣੇ ਜਿਹੜੇ ਮਿਲਟਰੀ ਦੇ ਬੇਸਿਸ ਆ ਉਹਨਾਂ ਨੇ ਬਿਲਕੁਲ ਲਾਗੇ ਰੱਖਿਆ ਹੋਇਆ ਸੀ। ਇਹ ਤਾਂ ਹੋ ਹੀ ਨਹੀਂ ਸਕਦਾ ਵੀ ਉਹਨਾਂ ਨੂੰ ਪਤਾ ਹੀ ਨਾ ਹੋਵੇ ਵੀ ਲਾਦਨ ਉੱਥੇ ਰਹਿ ਰਿਹਾ ਆ। ਸੋ ਇਹ ਪਾਕਿਸਤਾਨ ਵੀ ਕਾਫੀ ਜ਼ਿਆਦਾ ਐਕਸਪੋਜ਼ ਹੋ ਰਿਹਾ ਇਸ ਚੱਕਰ ਦੇ ਵਿੱਚ। ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਤੇ ਲਿੰਡਸੀ ਗ੍ਰਾਹਮ ਦੀਆਂ ਨਜ਼ਰਾਂ 'ਚ ਆ ਚੁੱਕਿਆ ਤੇ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਸਾਨੂੰ ਅਚੰਭਾ ਵੀ ਨਹੀਂ ਹੋਊਗਾ ਕਿਉਂਕਿ ਇਹ ਪਹਿਲਾਂ ਵੀ ਇਦਾਂ ਦੇ ਹੀ ਇਹਨਾਂ ਦੇ ਕਿਰਦਾਰ ਜਿਹੜੇ ਆ ਉਸ ਤਰੀਕੇ ਦੇ ਨਾਲ ਰਹੇ ਆ। ਸੋ ਇਹ ਜਿਹੜੀਆਂ ਏਸ਼ੀਅਨ ਮੁਲਕ ਨੇ ਉਹਨਾਂ ਦੇ ਵਿੱਚ ਇਹ ਪਤਾ ਨਹੀਂ ਰਵਾਇਤ ਆ ਜਾਂ ਕੀ ਜਿਹੜੀਆਂ ਇਹ ਗੱਲਾਂ ਆ ਵੀ ਉਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਕਰ ਜਾਂਦੇ ਆ। ਸੋ ਦੋਨੋਂ ਪਾਸੋਂ ਦੋ ਬੇੜੀਆਂ 'ਚ ਸਵਾਰ ਵਾਲਾ ਬੰਦਾ ਪਾਰ ਨਹੀਂ ਹੁੰਦਾ। ਸੋ ਦੇਖੋ ਕੀ ਜਿਹੜਾ ਉਹ ਬਣਦਾ ਇਸ ਦੇ ਵਿੱਚ ਹੈਗਾ ਆ। ਇਰਾਨ ਵਾਰ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਸੈਂਟਕੌਮ ਨੇ ਅੱਜ ਨਵੇਂ ਆંકੜੇ ਜਿਹੜੇ ਉਹ ਜਾਰੀ ਕੀਤੇ। ਕਹਿੰਦੇ ਵੀ ਹੁਣ ਤੱਕ ਅਸੀਂ ਜਿਹੜੇ 67 ਵੈਸਲ ਆ ਜਿਹੜੇ ਸ਼ਿਪ ਇਰਾਨ ਵੱਲ ਨੂੰ ਜਾ ਰਹੇ ਸੀਗੇ ਉਹਨਾਂ ਨੂੰ ਰੀਡਾਇਰੈਕਟ ਕੀਤਾ ਵੀ ਭਾਈ ਤੁਸੀਂ ਉਧਰ ਨੂੰ ਜਾ ਨਹੀਂ ਸਕਦੇ। 4 ਕਹਿੰਦੇ ਅਸੀਂ ਡਿਸੇਬਲ ਕਰ ਦਿੱਤੇ। 15 ਜਿਹੜੇ ਵੈਸਲ ਅਸੀਂ ਕਹਿੰਦੇ ਲੰਘਣ ਦਿੱਤੇ ਆ ਜਿਹੜੇ ਹਿਊਮੈਨੀਟੇਰੀਅਨ ਏਡ ਲੈ ਕੇ ਜਿਹੜੇ ਆ ਉਹ ਉਸ ਇਲਾਕੇ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਾ ਰਹੇ ਸੀਗੇ। ਉਧਰ ਇੰਟਰਨੈਸ਼ਨਲ ਐਨਰਜੀ ਏਜੰਸੀ ਕਹਿ ਰਹੀ ਆ ਵੀ ਰਿਕਾਰਡ ਪੇਸ ਦੇ ਉੱਤੇ ਜਿਹੜੇ ਆਇਲ ਸਟਾਕਸ ਨੇ ਉਹ ਜਿਹੜੇ ਆ ਨੇਸ਼ਨ ਜਿਹੜੇ ਕਹਿੰਦੇ ਵੀ ਡਰਾ ਕਰ ਰਹੇ ਆ, ਡਾਊਨ ਕਰ ਰਹੇ ਆ ਵੀ ਇਹ ਜਿਹੜੀ ਸਥਿਤੀ ਆ ਉੱਥੇ ਬਣੀ ਪਈ ਆ। ਹਾਲਾਤ ਜਿਹੜੇ ਹਰਜੋਤ ਸਿੰਘ ਜੀ ਖਾਸੇ ਮਾੜੇ ਆ ਯੂਰਪ ਨੂੰ ਜਿਹੜਾ ਉਹ ਲੈ ਕੇ ਵੀ। ਯੂਰਪ ਵਾਲੇ ਜਿਹੜੇ ਉਹ ਕਹਿ ਰਹੇ ਆ ਵੀ ਸਾਡੇ ਤਾਂ ਭਾਈ ਸਥਿਤੀ ਖਾਸੀ ਮਾੜੀ ਆ। ਜਿਹੜਾ ਮਿਡਲ ਈਸਟ ਦਾ ਤੇਲ ਆ ਏਵੀਏਸ਼ਨ ਫਿਊਲ ਖਾਸ ਕਰਕੇ ਉਹਦਾ ਬਦਲ ਕਹਿੰਦੇ ਵੀ ਉਹਨਾਂ ਨੂੰ ਲੱਭ ਹੀ ਨਹੀਂ ਰਿਹਾ ਵੀ ਉਹ ਕਿਹੜੇ ਪਾਸੇ ਜਿਹੜਾ ਆ ਉਹ ਹੁਣ ਜਾਣ ਵੀ ਉਸ ਨੂੰ ਕਿਸ ਤਰੀਕੇ ਦੇ ਨਾਲ ਰਿਪਲੇਸ ਜਿਹੜਾ ਉਹ ਕੀਤਾ ਜਾ ਸਕੇ। ਸੋ ਇਹ ਕਾਫੀ ਜ਼ਿਆਦਾ ਜਿਹੜੀ ਆ ਸਥਿਤੀ ਉਹਨਾਂ ਦੇ ਲਈ ਬੈਡ ਜਿਹੜੀ ਆ ਹਰਜੋਤ ਸਿੰਘ ਜੀ ਬਣੀ ਪਈ ਆ ਵੀ ਹੁਣ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਵੀ ਕਿਸ ਤਰੀਕੇ ਦੇ ਨਾਲ ਉਹ ਉੱਥੇ ਉਸ ਨੂੰ ਤੇਲ ਨੂੰ ਜਿਹੜਾ ਉਹ ਲੈ ਕੇ ਜਾਣਗੇ। ਆਪਾਂ ਇੱਥੇ ਵੀ ਦੇਖ ਰਹੇ ਸੀਗੇ ਵੀ ਕਿੰਨੇ % ਜਿਹੜਾ ਆਇਲ ਰਿਜ਼ਰਵਸ ਨੇ ਸਟ੍ਰੈਟੇਜਿਕ ਆਇਲ ਰਿਜ਼ਰਵ ਆ
ਉਹਨਾਂ ਦੇ ਵਿੱਚੋਂ ਤੇਲ ਲੋਨ ਦੇ ਉੱਤੇ ਵੱਡੀਆਂ ਕੰਪਨੀਆਂ ਨੂੰ ਦਿੱਤਾ ਜਿਹੜਾ ਉਹ ਜਾ ਰਿਹਾ ਆ। ਸੋ ਹੋਪਫੁਲੀ ਤੇਲ ਦੀ ਜਿਹੜੀ ਆ ਦੁਬਾਰਾ ਇੰਪੋਰਟ ਆ ਉਹ ਹੋਣੀ ਸ਼ੁਰੂ ਹੋਵੇ ਤਾਂ ਜੋ ਉਸ ਨੂੰ ਦੁਬਾਰਾ ਰਿਪਲੇਸ ਜਿਹੜਾ ਉਹ ਕੀਤਾ ਜਾ ਸਕੇ। ਸੋ ਪਰ ਇਹ ਸਿਚੁਏਸ਼ਨ ਇਸ ਟਾਈਮ ਦੁਨੀਆ ਦੀ ਖਾਸ ਕਰਕੇ ਕਹਿ ਲਓ ਵੀ ਜਿਹੜੀ ਬਣੀ ਪਈ ਆ ਐਨਰਜੀ ਦੀ ਸਿਚੁਏਸ਼ਨ, ਉਸ ਨੂੰ ਲੈ ਕੇ ਜਿਹੜੀ ਉਹ ਮੰਦੀ ਹੀ ਚੱਲ ਰਹੀ ਆ। ਤੇ ਹਰਜੋਤ ਸਿੰਘ ਜੀ, ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਜਿਹੜੀ ਉਹ ਨਜ਼ਰ ਮਾਰਾਂਗੇ। ਐਲੈਕਸ ਮਰਡਰ ਕੇਸ, ਉਸ ਦੇ ਵਿੱਚ ਨਵਾਂ ਜਿਹੜਾ ਆ ਅਦਾਲਤ ਨੇ ਇੱਕ ਫੈਸਲਾ ਆ ਉਹ ਸੁਣਾਇਆ ਆ। ਅੱਗੇ ਕੀ ਜਿਹੜਾ ਉਹ ਹੋਣ ਜਾ ਰਿਹਾ ਆ ਉਸ ਬਾਰੇ ਤੁਹਾਡੇ ਨਾਲ ਸ਼ੇਅਰ ਜਿਹੜੀ ਉਹ ਗੱਲਬਾਤ ਕਰਾਂਗੇ। ਤੇ ਹੋਰ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਵੀ ਖਬਰਾਂ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਂਦੇ ਆ। ਫਿਲੀਪੀਨ ਦੀ ਸੈਨੇਟ ਦੇ ਵਿੱਚ ਗੋਲੀ ਚੱਲ ਗਈ, ਉਹ ਕੀ ਮਾਜਰਾ ਰਿਹਾ, ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914. Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ ਅਪਡੇਟ ਕੈਲੀਫੋਰਨੀਆ ਖਬਰ ਤੇ ਨਜ਼ਰ ਅਪਡੇਟ ਇਮੀਗ੍ਰੇਸ਼ਨ ਸਾਂਝੀ Sat, update Pakistan, Sikh history, update farming, gateway to college, breaking news, Kavi Darbar, update Canada, Panthik paradigm, the Sikh Excellence Show, Punjabi Tech Talk, interviews, live coverages ਤੇ live road show ਇਸ ਤੋਂ ਅੱਡ ਅਣਗਿਣਤ programs ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਅਗਲੀਆਂ ਖਬਰਾਂ ਵੱਲ ਚੱਲੀਏ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਟਾਈਮ ਦੇ ਉੱਤੇ ਪ੍ਰੋਮਿਸ ਕੀਤਾ ਸੀ ਵੀ ਜਿਹੜੀ ਗੋਟਾਮੋ ਵੇ ਜੇਲ੍ਹ ਆ ਉੱਥੇ 30,000 ਮਾਈਗ੍ਰੈਂਟਸ ਨੂੰ ਰੱਖਿਆ ਜਾਊਗਾ 1 ਸਾਲ ਵਾਪਰ ਗਿਆ ਕਹਿੰਦੇ ਵੀ ਉਹ ਟੋਟਲੀ ਖਾਲੀ ਪਈ ਹੈਗੀ ਆ ਉਹਦੇ ਉੱਤੇ $70 ਮਿਲੀਅਨ ਜਿਹੜਾ ਆ ਆਲਰੇਡੀ ਖਰਚ ਵੀ ਹੋ ਚੁੱਕਾ ਹੈਗਾ ਆ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਸੀ ਅਮਰੀਕਨ ਮਿਲਟਰੀ ਨੇ ਬਣਾਇਆ ਸੀਗਾ ਪਹਿਲਾਂ ਜਦੋਂ ਬਹੁਤ ਸਾਰੇ ਅਫਗਾਨਿਸਤਾਨ ਤੋਂ ਜਿਹੜੇ ਅੱਤਵਾਦੀ ਲੋਕ ਸੀ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਸੀਗਾ ਤੇ ਕਹਿੰਦੇ ਵੀ ਪਿਛਲੇ ਸਾਲ 832 ਦੇ ਕਰੀਬ ਇਮੀਗ੍ਰੈਂਟ ਡਿਟੇਨੀ ਜਿਹੜੇ ਆ ਉਹ ਟਰਾਂਸਫਰ ਕੀਤੇ ਸੀ 100 ਫਲਾਈਟਾਂ ਲਾਈਆਂ ਸੀ 832 ਨੂੰ ਤੇ ਉਹ ਮੁੜ ਕੇ ਫਿਰ ਉਹ ਉੱਥੋਂ ਵਾਪਸ ਆ ਗਏ ਤੇ ਕਹਿੰਦੇ ਵੀ ਇਸ ਹਫ਼ਤੇ ਗਵਰਨਮੈਂਟ EMPLOYEES ਆਊਟ ਨੰਬਰ ਡਿਟੇਨੀਜ਼ ਰਫਲੀ 100 to 1 ਤੇ ਕਾਂਗਰੈਸ਼ਨਲ ਜਿਹੜੀ ਕਾਂਗਰਸ ਇੰਡੀਕੇਟਸ ਤੇ ਡਿਪਾਰਟਮੈਂਟ ਆਫ ਡਿਫੈਂਸ ਦੇ ਕੋਲ 522 ਪਰਸਨਲ ਆ ਇਮੀਗ੍ਰੇਸ਼ਨ ਡਿਟੈਂਸ਼ਨ ਨੂੰ ਅਸਿਸਟ ਕਰਨ ਦੇ ਲਈ ਗੋਤਾਮੋ ਬੇ ਦੇ ਵਿੱਚ ਜਿਹੜੇ ਇੰਟਰਨਲ ਫੈਡਰਲ ਡਾਕੂਮੈਂਟਸ ਆ ਉਹ ਕਹਿੰਦੇ ਵੀ 60 ਦੇ ਕਰੀਬ US ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਤੇ ਨਾਨ ਮਿਲਟਰੀ ਸਟਾਫ ਉਹ ਇਸ ਮਿਸ਼ਨ ਦੇ ਲਈ ਅਸਾਈਨਡ ਹੈਗਾ ਡਿਪਾਰਟਮੈਂਟ ਆਫ ਡਿਫੈਂਸ ਡੈਮੋਕ੍ਰੈਟਿਕ ਸੈਨੇਟਰ ਐਲਿਜ਼ਾਬੈਥ ਵਾਰਨ ਅਪ੍ਰੈਲ ਦੇ ਵਿੱਚ ਉਹਨਾਂ ਨੇ ਇਹ ਸਾਰਾ ਦੱਸਿਆ ਸੀ ਵੀ ਇਹ $73 ਮਿਲੀਅਨ ਤੱਕ ਸਾਨੂੰ ਕੋਸਟ ਕਰਨੀ ਆ ਜਸਟ ਫॉर ਦਾ US ਮਿਲਟਰੀ ਉਸ ਜੇਲ੍ਹ ਦੇ ਲਈ ਉਹ ਤੋਂ ਬਿਨਾਂ ਜਿਹੜੀਆਂ ਹੋਰ ਜਿਹੜੀਆਂ ਏਜੰਸੀਜ਼ ਆ ਉਹ ਕਹਿੰਦੇ ਵੀ $40 ਮਿਲੀਅਨ ਦੇ ਕਰੀਬ ਹੋਰ ਖਰਚਾ ਹੋਊਗਾ ਤੇ ਇਸ ਵੇਲੇ ਉੱਥੇ ਕਹਿੰਦੇ ਵੀ ਜ਼ੀਰੋ ਡਿਟੇਨੀ ਹੈਗਾ ਆ ਸੋ ਇਹ ਵੀ ਇੱਕ ਤਰ੍ਹਾਂ ਨਾਲ ਕਾਫੀ ਜਿਹੜਾ ਵੇਸਟ ਆਫ ਮਨੀ ਹੈਗਾ ਜੀ ਐਲੈਕਸ ਮਰਡੌਕ ਜਿਸ ਦਾ ਨਾਮ ਕਾਫੀ ਬਦਨਾਮ ਇਸ ਗੱਲੋਂ ਰਿਹਾ ਵੀ ਕਿਉਂਕਿ ਇਸ ਦੇ ਉੱਤੇ ਦੋਸ਼ ਸੀਗੇ ਵੀ ਇਸਨੇ ਆਪਣੀ ਘਰਵਾਲੀ ਤੇ ਆਪਣੇ ਬੱਚੇ ਦਾ ਜਿਹੜਾ ਉਹ ਕਤਲ ਕਰ ਦਿੱਤਾ ਸੀ ਇੱਕ ਟ੍ਰਾਇਲ ਵੀ ਚੱਲਿਆ ਉਸ ਦੇ ਵਿੱਚ ਇਹ ਦੋਸ਼ੀ ਵੀ ਕਰਾਰ ਦਿੱਤਾ ਜਾ ਚੁੱਕਾ ਸੀ ਸਾਊਥ ਕੈਰੋਲੀਨਾ ਦੇ ਸੁਪਰੀਮ ਕੋਰਟ ਨੇ ਹੁਣ ਨਵੇਂ ਟ੍ਰਾਇਲ ਦੇ ਇਸ ਕੇਸ 'ਚ ਆਦੇਸ਼ ਦੇ ਦਿੱਤੇ ਆ ਸਾਊਥ ਕੈਰੋਲੀਨਾ ਦੇ ਸੁਪਰੀਮ ਕੋਰਟ ਦੇ ਜਸਟਿਸਿਸ ਨੇ ਜਿਹੜੀ ਸਰਬਸੰਮਤੀ ਦੇ ਨਾਲ ਕਿਹਾ ਕਹਿੰਦੇ ਵੀ ਜਿਹੜੇ ਕਾਊਂਟੀ ਕਲਰਕ ਦੇ ਕਮੈਂਟ ਸੀਗੇ ਜਿਊਰੀ ਨੂੰ ਉਹਦੇ ਨਾਲ ਇੰਪਰੋਪਰਲੀ ਇਨਫਲੂਐਂਸ ਜਿਹੜਾ ਹੋਇਆ ਸੀਗਾ ਇਸ ਕਰਕੇ ਜਿਹੜਾ ਉਹ ਟ੍ਰਾਇਲ ਆ ਉਸ ਨੂੰ ਉਹ ਜਿਹੜੀ ਕਨਵਿਕਸ਼ਨ ਆ ਉਸ ਨੂੰ ਉਹਨਾਂ ਨੇ ਹੁਣ ਰੱਦ ਕਰ ਦਿੱਤਾ ਆ ਉਹਨਾਂ ਦੀ ਜਿਹੜੀ ਮਰਡਰ ਕਨਵਿਕਸ਼ਨ ਆ ਉਹ ਹੁਣ ਓਵਰਟਰਨ ਹੋ ਗਈ ਆ ਤੇ ਨਾਲ ਹੀ ਆਦੇਸ਼ ਜਿਹੜੇ ਉਹਨਾਂ ਨੇ ਦੇ ਦਿੱਤੇ ਆ ਸਾਊਥ ਕੈਰੋਲੀਨਾ ਦੀ ਸੁਪਰੀਮ ਕੋਰਟ ਨੇ ਵੀ ਨਵਾਂ ਜਿਹੜਾ ਟ੍ਰਾਇਲ ਆ ਉਸ ਦੇ ਚਲਾਇਆ ਜਾਵੇ ਜਿਹੜੇ ਕਿ ਐਵੀਡੈਂਸ ਸਬੂਤ ਸੀਗੇ ਉਸ ਦੇ ਵਿੱਚ ਕਹਿ ਸਕਦੇ ਆ ਵੀ ਇਹ ਦੋਸ਼ੀ ਹੀ ਨਜ਼ਰ ਜਿਹੜਾ ਆ ਰਿਹਾ ਸੀਗਾ ਤੇ ਆਇਆ ਸੀਗਾ ਤੇ ਜਿਸ ਕਰਕੇ ਇਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀਗਾ ਮਰਡੌਕ ਦੇ ਜਿਹੜੇ ਅਟਾਰਨੀ ਆ ਉਹਨਾਂ ਨੇ ਰੀਟ੍ਰਾਇਲ ਦੀ ਰਿਕੁਐਸਟ ਜਿਹੜੀ ਉਹ ਕੀਤੀ ਸੀਗੀ ਕਹਿੰਦੇ ਵੀ ਜਿਊਰੀ ਦੇ ਨਾਲ ਟੈਂਪਰਿੰਗ ਕੀਤੀ ਗਈ ਆ ਤੇ ਡਿਫੈਂਸ ਟੈਸਟੀਮੋਨੀ ਆ
ਵੀ ਉਹਦੇ ਨਾਲ ਤੁਸੀਂ ਫੂਲ ਨਾ ਹੋ ਜਿਓ। ਤੇ ਕਹਿੰਦੇ ਵੀ ਜਿਹੜੇ ਜਿਊਰਰਸ ਨੂੰ ਇਹ ਜਿਹੜੇ ਕਮੈਂਟ ਕੀਤੇ ਗਏ ਸੀ ਕਾਊਂਟੀ ਕਲਰਕ ਦੇ ਦੁਆਰਾ, ਇੰਨੀ ਕੁ ਜਿਹੜੀ ਕਹੀ ਗਈ ਗੱਲ ਆ, ਉਹ ਇਸ ਦੇ ਮੁੜ ਟਰਾਇਲ ਵੱਲ ਨੂੰ ਜਿਹੜੀ ਉਹ ਗੱਲ ਨੂੰ ਲੈ ਗਈ ਆ। ਜਸਟਿਸ ਨੇ ਇਹ ਓਪੀਨੀਅਨ, ਇਹ ਜਿਹੜਾ ਫੈਸਲਾ ਸੁਣਾਉਂਦੇ ਹੋਏ ਕਿਹਾ ਵੀ ਸਾਨੂੰ ਪਤਾ ਆ ਵੀ ਇਸ ਟਰਾਇਲ ਦੇ ਵਿੱਚ ਬਹੁਤ ਜ਼ਿਆਦਾ ਟਾਈਮ, ਮਨੀ ਤੇ ਐਫਰਟ ਜਿਹੜਾ ਉਹ ਲੱਗਾ ਸੀਗਾ, ਲੈਂਥੀ ਇਹ ਟਰਾਇਲ ਸੀਗਾ, ਪਰ ਕਹਿੰਦੇ ਵੀ ਹੁਣ ਸਾਡੇ ਕੋਲ ਕੋਈ ਚਾਰਾ ਹੀ ਕੋਈ ਨਹੀਂ ਵੀ ਅਸੀਂ ਜਿਹੜਾ ਮਰਡੌਕ ਦਾ ਜਿਹੜਾ ਮੋਸ਼ਨ ਆ ਨਵੇਂ ਟਰਾਇਲ ਦੇ ਲਈ ਉਸ ਨੂੰ ਜਿਹੜਾ ਉਹ ਡਿਨਾਈ ਕਰ ਸਕੀਏ। ਸੋ ਕਹਿੰਦੇ ਵੀ ਇੰਪ੍ਰੋਪਰ ਐਕਸਟਰਨਲ ਇਨਫਲੂਐਂਸ ਜਿਹੜੀ ਜਿਊਰੀ ਦੇ ਉੱਤੇ ਹੋਈ ਆ, ਤੇ ਇਸ ਲਈ ਨਵਾਂ ਟਰਾਇਲ ਇਸ ਦੇ ਉੱਤੇ ਬਣਦਾ ਆ। ਐਲੈਕਸ ਮਰਡੌਕ ਸਾਊਥ ਕੈਰੋਲੀਨਾ ਦੇ ਲਾਇਰਸ, ਕਾਫੀ ਇੱਕ ਨਾਮੀ ਗ੍ਰਾਮੀ ਪਰਿਵਾਰ ਸੀਗਾ, ਇਸ ਦੇ ਉੱਤੇ ਦੋਸ਼ ਸੀਗੇ ਜਿਸ 'ਚ ਦੋਸ਼ੀ ਪਾਇਆ ਗਿਆ ਸੀਗਾ ਉਸ ਟਾਈਮ ਦੀ ਜਿਊਰੀ ਦੇ ਦੁਆਰਾ 2023 'ਚ ਵੀ ਇਸਨੇ ਆਪਣੀ ਘਰਵਾਲੀ ਮੈਗੀ ਤੇ ਮੁੰਡਾ ਜਿਹੜਾ ਪੌਲ ਆ ਉਸਨੂੰ ਆਪਣੇ ਪਰਿਵਾਰ ਦੇ ਘਰ ਦੇ ਵਿੱਚ ਮਾਰ ਦਿੱਤਾ ਸੀਗਾ। 6 ਹਫ਼ਤੇ ਤੱਕ ਇਸ ਦਾ ਟਰਾਇਲ ਚੱਲਿਆ ਸੀ ਤੇ ਕਾਫੀ ਨਜ਼ਰਾਂ 'ਚ ਰਹੇ, ਇੱਥੋਂ ਤੱਕ ਕਿ ਟੈਲੀਵਿਜ਼ਨ ਸੀਰੀਜ਼ ਕਈ ਬਣੀਆਂ ਤੇ ਨੈਟਫਲਿਕਸ ਡਾਕੂਮੈਂਟਰੀ ਵੀ ਇਸ ਦੇ ਜਿਹੜੇ ਕਤਲ ਦੇ ਉੱਤੇ, ਇਸ ਟਰਾਇਲ ਦੇ ਉੱਤੇ ਜਿਹੜੀ ਉਹ ਬਣੀ ਸੀਗੀ। ਪਰ ਹੁਣ ਕਹਿੰਦੇ ਵੀ ਉਸ ਫੈਸਲੇ ਨੂੰ ਸਾਊਥ ਕੈਰੋਲੀਨਾ ਦੇ ਸੁਪਰੀਮ ਕੋਰਟ ਨੇ ਓਵਰਟਰਨ ਕਰਕੇ ਹੁਣ ਨਵਾਂ ਜਿਹੜਾ ਟਰਾਇਲ ਆ ਉਹ ਐਲਾਨ ਦਿੱਤਾ ਹੈ। ਇੰਡੀਆ ਨੇ ਕਹਿੰਦੇ ਵੀ ਖਾਸ ਕਰਕੇ ਸੁਣਿਓ ਧਿਆਨ ਨਾਲ, ਜਿਹੜੇ ਇੰਡੀਆ ਨੂੰ ਜਾ ਰਹੇ ਹੈਗੇ ਆ ਆਪਣੇ ਸਰੋਤੇ, ਉਹਨਾਂ ਨੇ ਕਹਿੰਦੇ ਵੀ ਇੰਪੋਰਟ ਡਿਊਟੀਜ਼ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਵਧਾਤੀਆਂ ਆ। ਕਹਿੰਦੇ ਵੀ ਵਰਲਡ ਦਾ ਸੈਕੰਡ ਲਾਰਜੈਸਟ ਗੋਲਡ ਮਾਰਕੀਟ ਉਹ ਇਸ ਵੇਲੇ ਰੁਪਈਏ ਦੀ ਕੀਮਤ ਘਟਦੀ ਨੂੰ ਦੇਖਦੇ ਹੋਏ ਉਹਨਾਂ ਨੇ 15% ਜਿਹੜੀ ਡਿਊਟੀ ਆ ਗੋਲਡ ਤੇ ਸਿਲਵਰ ਤੇ ਲਾਤੀ ਆ 6% ਤੋਂ ਵਧਾ ਕੇ। ਸੋ ਬਹੁਤ ਸਾਰੇ ਲੋਕ ਜਦੋਂ ਜਾਂਦੇ ਆ ਵਿਆਹਾਂ ਦੀਆਂ ਤਿਆਰੀਆਂ ਕਰਦੇ ਆ, ਇੱਥੋਂ ਕਈ ਵਾਰੀ ਸੋਨਾ ਲੈ ਜਾਂਦੇ ਵੀ ਉੱਥੋਂ ਜੀ ਬੰਗਾ ਕੁਝ ਹੋਰ ਬਣਾ ਲਿਆਵਾਂਗੇ, ਤੇ ਉਹ ਧਿਆਨ ਰੱਖਿਓ ਕਿਉਂਕਿ ਜਿਹੜਾ ਟੈਰਿਫ ਹੀ ਆਪਾਂ ਕਹਿ ਸਕਦੇ ਹਾਂ ਜਾਂ ਡਿਊਟੀ, ਉਹ 15% ਵਧਾ ਦਿੱਤੀ ਹੈਗੀ ਆ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਨੇ ਇਹ ਕਿਹਾ ਆ ਵੀ ਭਾਰਤੀ ਲੋਕਾਂ ਨੂੰ ਸੋਨਾ ਖਰੀਦਣਾ ਬੰਦ ਕਰ ਦੇਣਾ ਚਾਹੀਦਾ ਘੱਟੋ ਘੱਟ 1 ਸਾਲ ਦੇ ਲਈ, ਕਿਉਂਕਿ ਰੁਪਈਏ ਦੀ ਜਿਹੜੀ ਕੀਮਤ ਆ ਉਹ ਧੜਾ ਧੜ ਡਾਲਰ ਦੇ ਮੁਕਾਬਲੇ ਥੱਲੇ ਜਾ ਰਹੀ ਹੈਗੀ ਆ। એનર્ਜੀ ਦੀ ਕਾਸਟ ਬਹੁਤ ਜ਼ਿਆਦਾ ਆ ਇਰਾਨ ਦੇ ਕਨਫਲਿਕਟ ਨੂੰ ਲੈ ਕੇ, ਉਹਦੇ ਕਰਕੇ ਉਹਨਾਂ ਨੇ ਕਿਹਾ ਵੀ ਘਰੋਂ ਕੰਮ ਕਰੋ, ਜਿਹਨੂੰ ਜ਼ਰੂਰਤ ਨਹੀਂ ਹੈ ਉਹ ਘਰੋਂ ਬਾਹਰ ਨਾ ਨਿਕਲੇ ਹੈ। ਤੇ ਕਹਿੰਦੇ ਵੀ ਗਵਰਨਮੈਂਟ ਨੇ 10% ਬੇਸਿਕ ਕਸਟਮ ਡਿਊਟੀ ਤੇ 5% ਟੈਕਸ ਗੋਲਡ ਤੇ ਸਿਲਵਰ ਦੇ ਉੱਤੇ ਜਾਰੀ ਕਰ ਦਿੱਤਾ ਆ, ਉਹ ਅੱਜ ਤੋਂ ਜਾਰੀ ਕਰ ਦਿੱਤਾ ਆ। ਤੇ ਕਹਿੰਦੇ ਵੀ ਇਹ ਜਿਹੜਾ ਸਪੋਰਟ ਕਰੂਗਾ ਸਟਰੋਂਗ ਇਨਵੈਸਟਮੈਂਟ ਡਿਮਾਂਡ ਡਰਿੰਗ ਜਨਵਰੀ। ਇੰਡੀਆ ਦੀ ਗੋਲਡ ਡਿਮਾਂਡ ਜਿਹੜੀ ਆ ਡਬਲ ਹੋ ਗਈ ਸੀ ਪਿਛਲੇ ਸਾਲ, ਤੇ ਕਹਿੰਦੇ $25 ਬਿਲੀਅਨ ਤੱਕ ਜਿਹੜੀ ਉਹ ਪਹੁੰਚ ਗਈ ਸੀ। ਸੋ ਇੰਡੀਆ 'ਚ ਹੁਣ ਗੋਲਡ ਦੀਆਂ ਕੀਮਤਾਂ ਤਾਂ ਬਹੁਤ ਜ਼ਿਆਦਾ ਹੈ ਇਸ ਟਾਈਮ ਦੇ ਉੱਤੇ। ਸੋ ਇਹ ਜਿਹੜੀ ਸਿਚੁਏਸ਼ਨ ਆ ਇੰਡੀਆ ਵਾਲਿਆਂ ਨੇ ਜਿਹੜੀ ਲਾ ਦਿੱਤੀ ਹੈਗੀ ਆ। ਸੋ ਜਿਹੜਾ ਕਸਟਮ ਡਿਊਟੀ ਆ ਉਹ ਕਾਫੀ ਜ਼ਿਆਦਾ ਜਿਹੜੀ ਆ ਉਹ ਵਧਾ ਦਿੱਤੀ ਹੈਗੀ ਜੀ। ਫਿਲੀਪੀਨ ਦੀ ਸੈਨੇਟ ਮਨੀਲਾ ਦੇ ਵਿੱਚ ਉੱਥੇ ਕਹਿੰਦੇ ਵੀ ਵਾਇਲੈਂਟ ਸਟੈਂਡ ਆਫ ਹੋਇਆ, ਗੋਲੀ ਤੱਕ ਜਿਹੜੀ ਉਹ ਚੱਲ ਗਈ। ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਹਨਾਂ ਨੇ ਇੱਕ ਵਾਰੰਟ ਅਨਸੀਲ ਕੀਤਾ, ਉੱਥੋਂ ਦੇ ਇੱਕ ਸਾਬਕਾ ਜਿਹੜਾ ਫੌਜੀ ਪੁਲਿਸ ਵਾਲਾ ਤੇ ਸੈਨੇਟਰ 64 ਸਾਲਾ ਸਾਬਕਾ ਪੁਲਿਸ ਚੀਫ ਜਿਹੜਾ ਇਹ ਰਿਹਾ, ਤੇ ਉਸ ਦੇ ਉਲਟ ਰੋਨਲਡ ਡੈਲਾ ਰੋਸਾ ਦੇ ਉਲਟ। ਸੋ ਕਹਿੰਦੇ ਵੀ ਇਹ ਜਦੋਂ ਇਸ ਦੇ ਉਲਟ ਅਰੈਸਟ ਵਾਰੰਟ ਅਨਸੀਲ ਹੋਇਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੇਗ ਦੇ ਵਿੱਚ, ਤਾਂ ਇਹਨੇ ਆਪਣੇ ਸਮਰਥਕਾਂ ਨੂੰ ਕਿਹਾ ਵੀ ਮੈਨੂੰ ਤਾਂ ਭਾਈ ਇਹਨਾਂ ਨੇ ਗ੍ਰਿਫਤਾਰ ਕਰਕੇ ICC ਦੇ ਹਵਾਲੇ ਕਰ ਦੇਣਾ ਆ, ਤੇ ਤੁਸੀਂ ਆ ਜਾਓ ਤੇ ਰੋਕੋ। ਤੇ ਹੁਣ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਇਕੱਠ ਹੋ ਗਿਆ ਤੇ ਉੱਥੇ ਗੋਲੀ ਜਿਹੜੀ ਉਹ ਚੱਲ ਗਈ। ਮੌਜੂਦਾ ਪ੍ਰੈਜ਼ੀਡੈਂਟ ਜਿਹੜੇ ਫਿਲੀਪੀਨ ਦੇ ਫਰਨੀਨੈਂਡ ਮਾਰਕੋਸ ਜੂਨੀਅਰ, ਉਹਨਾਂ ਨੇ ਕਿਹਾ ਵੀ ਸ਼ਾਂਤੀ ਬਣਾ ਕੇ ਰੱਖੋ ਤੇ ਕੋਈ ਸਰਕਾਰ ਦਾ ਬੰਦਾ ਇਸ ਦੇ ਵਿੱਚ ਇਨਵੋਲਵ ਨਹੀਂ ਸੀਗਾ। ਤੇ ਕਹਿੰਦੇ ਵੀ ਕੋਈ ਰਿਪੋਰਟ ਨਹੀਂ ਆਈ ਕੈਜੂਅਲਟੀਜ਼ ਦੇ ਉੱਤੇ ਵੀ ਕਿਸੇ ਦੇ ਸੱਟ ਚੋਟ ਤਾਂ ਨਹੀਂ ਲੱਗੀ ਜਾਂ ਕਿਸੇ ਦੀ ਮੌਤ ਨਹੀਂ ਹੋਈ। ਕਹਿੰਦਾ ਵੀ ਅਸੀਂ ਇਸ ਦੀ ਡੂੰਘਾਈ ਦੇ ਵਿੱਚ ਜਾਵਾਂਗੇ ਤੇ ਕੀ ਇਹ ਕੋਸ਼ਿਸ਼ ਸੀਗੀ ਸਰਕਾਰ ਨੂੰ ਡਿੱਗਣ ਦੀ, ਡੀਸਟੇਬਲਾਈਜ਼ ਕਰਨ ਦੀ, ਇਹ ਕਹਿੰਦੇ ਵੀ ਹੁਣ ਅਸੀਂ ਜਿਹੜੀ ਉਹ ਜਾਣਕਾਰੀ ਲਵਾਂਗੇ। ਸਾਬਕਾ ਫਿਲੀਪੀਨ ਦਾ ਪ੍ਰੈਜ਼ੀਡੈਂਟ ਰੋਡਰੀਗੋ ਡੁਆਰਟੇ, ਇਹ ਉਹੀ ਬੰਦਾ ਆ ਜਿਹੜੇ ਬਹੁਤ ਬੰਦੇ ਜਿਹੜੇ ਆ ਉੱਥੇ ਮਾਰੇ ਆ, ਖਪਾਏ ਸੀਗੇ ਵਾਰ ਔਨ ਡਰੱਗ ਜਿਹੜਾ ਉਹ ਕਹਿ ਕੇ। ਇਹ ਆਲਰੇਡੀ ICC ਦੇ ਵਿੱਚ ਉਸ ਨੂੰ ਘੱਲਿਆ ਹੋਇਆ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਉਸ ਦੇ ਉੱਤੇ
ਵਾਰ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਦੇ ਜਿਹੜੇ ਚਾਰजेस ਆ ਉਹ ਲੱਗੇ ਹੈਗੇ ਆ। 81 ਸਾਲਾ ਡੁਆਟੇ ਵੀ ਜਿਹੜਾ ਟਰਾਇਲ ਆ ਉਹ ਵੇਟ ਕਰ ਰਿਹਾ ਆ, ਤੇ ਕਹਿੰਦੇ ਵੀ ਉਸ ਨੂੰ ਆਲਰੇਡੀ ਟਰਾਂਸਫਰ ਕਰ ਦਿੱਤਾ ਗਿਆ ਸੀਗਾ। ਸੋ ਡੈਲਾ ਰੋਸਾ ਨਹੀਂ ਸੀ ਚਾਹੁੰਦਾ ਵੀ ਉਹਨੂੰ ਭਾਈ ਫੜ ਲਿਆ ਜਾਵੇ ਤੇ ਗ੍ਰਿਫਤਾਰ ਕਰਕੇ ਤੇ ICC ਦੇ ਹਵਾਲੇ ਕੀਤਾ ਜਿਹੜਾ ਹੋ ਜਾਵੇ। ਸੋ ਹੁਣ ਦੇਖਦੇ ਆ ਕੀ ਬਣਦਾ ਆ, ਪਰ ਇਹਨਾਂ ਨੇ ਜੋ ਉੱਥੇ ਘਾਣ ਕੀਤਾ ਸੀਗਾ, ਕਹਿੰਦੇ ਵੀ ਵਾਰ ਔਨ ਡਰੱਗਸ ਦੇ ਨਾਂ ਦੇ ਉੱਤੇ ਇਹਨਾਂ ਨੇ ਆਪਣੇ ਵਿਰੋਧੀ ਜਾਂ ਲੋਕਾਂ ਨੇ ਇੱਕ ਦੂਜੇ ਦੇ ਉਲਟ ਜਿਹੜੀਆਂ ਰੰਜਿਸ਼ਾਂ ਇਸ ਦੇ ਵਿੱਚ ਜਿਹੜੀਆਂ ਬਹੁਤ ਜ਼ਿਆਦੀਆਂ ਜਿਹੜੀਆਂ ਉਹ ਕਢਾਈਆਂ, ਤੇ ਬਹੁਤ ਜ਼ਿਆਦਾ ਜਿਹੜੇ ਐਨਕਾਊਂਟਰਸ ਆ ਉੱਥੇ ਹੁੰਦੇ ਰਹੇ। ਸੇਮ ਸਿਚੁਏਸ਼ਨ ਹਰਜੋਤ ਸਿੰਘ ਜੀ ਜੋ ਇਸ ਟਾਈਮ ਪੰਜਾਬ ਦੇ ਵਿੱਚ ਚੱਲ ਰਹੀ ਆ, ਵੀ ਜਿਹਨੂੰ ਜੀ ਕੀਤਾ ਜਿੱਦਾਂ ਮਰਜ਼ੀ ਜੋ ਮਰਜ਼ੀ ਕਹਿ ਕੇ ਐਨਕਾਊਂਟਰ ਜਿਹੜਾ ਉਹ ਬਣਾ ਦਿੱਤਾ ਜਾਂਦਾ, ਉਸ ਦੇ ਤੱਥਾਂ ਤੱਕ ਜਾਣ ਦੀ ਜਿਹੜੀ ਆ ਉਹ ਕਦੀ ਵੀ ਕੋਸ਼ਿਸ਼ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਹੈਗੀ। ਸੋ ਉਹ ਸਥਿਤੀ ਜਿਹੜੀ ਆ ਫਿਲੀਪੀਨਸ ਦੇ ਵਿੱਚ ਬਣੀ ਸੀਗੀ, ਪਰ ਹੁਣ ਉਹ ਜਦੋਂ ਫੜੇ ਜਾਣ ਦੇ ਡਰ ਤੋਂ ਉਹਨੇ ਆਪਣੇ ਬੰਦਿਆਂ ਤੋਂ ਉੱਥੇ ਕਹਿੰਦੇ ਆ ਵੀ ਹੁਣ ਗੋਲੀ ਚਲਵਾਤੀ ਆ, ਪਰ ਹਾਲ ਦੀ ਘੜੀ ਕਹਿੰਦੇ ਵੀ ਉਸ ਨੂੰ ਹੁਣ ਕਾਬੂ ਕਰ ਲਿਆ ਗਿਆ ਆ, ਤੇ ਜਿਹੜੀ ਵਾਇਲੈਂਸ ਆ ਉੱਥੇ ਹੁਣ ਰੋਕੀ ਹੋਈ ਆ। ਅਗਲੀ ਖਬਰ ਵੀ ਜਿਹੜੀ ਇੰਡੀਆ ਦੇ ਨਾਲ ਰਿਲੇਟਡ ਆ, ਇੰਡੀਆ ਤੋਂ ਬਹੁਤ ਸਾਰੀਆਂ ਜਿਹੜੀਆਂ ਫਲਾਈਟਾਂ ਆ ਉਹ ਕੈਂਸਲ ਹੋ ਰਹੀਆਂ, ਸਸਪੈਂਡ ਹੋ ਰਹੀਆਂ ਹੈਗੀਆਂ। ਏਅਰ ਇੰਡੀਆ ਨੇ ਕਹਿੰਦੇ ਵੀ ਸ਼ਿਕਾਗੋ ਨੂੰ, ਸ਼ੰਘਾਈ ਨੂੰ, ਸਿੰਗਾਪੁਰ, ਢਾਕਾ, ਇਹ ਸਾਰੇ ਜਿਹੜੇ ਸ਼ਹਿਰ ਆ ਕਾਫੀ ਜ਼ਿਆਦਾ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਕਰ ਦਿੱਤੀਆਂ ਹੈਗੀਆਂ। ਕਾਰਨ ਕੀ ਆ? ਇਹ ਗੈਸ ਨਹੀਂ ਮਿਲ ਰਹੀ, ਗੈਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੋ ਰਹੀਆਂ ਹੈਗੀਆਂ। ਸੋ ਕਹਿੰਦੇ ਵੀ ਨਾਰਥ ਅਮਰੀਕਾ ਨੂੰ, ਯੂਰਪ, ਆਸਟ੍ਰੇਲੀਆ ਤੇ ਹੋਰ ਬਹੁਤ ਸਾਰੇ ਜਿਹੜੇ ਏਸ਼ੀਅਨ ਡੈਸਟੀਨੇਸ਼ਨਸ ਆ ਉਹ ਇਹਦੇ ਨਾਲ ਅਫੈਕਟ ਹੋਣਗੇ। ਕਹਿੰਦੇ ਵੀ ਅਸੀਂ ਟੈਂਪਰੇਰੀਲੀ ਕਰ ਰਹੇ ਹਾਂ, ਪਰ ਜੂਨ ਤੋਂ ਲੈ ਕੇ ਅਗਸਤ 2026 ਤਾਈਂ ਸੋ ਬਹੁਤ ਜ਼ਿਆਦਾ ਜਿਹੜਾ ਕੱਟ ਆ ਇਹ ਫਲਾਈਟਾਂ ਦੇ ਵਿੱਚ ਕੀਤਾ ਗਿਆ ਹੈਗਾ ਆ। ਏਅਰਲਾਈਨ ਇਹ ਕਹਿੰਦੀ ਆ ਵੀ ਅਸੀਂ 1200 ਦੇ ਕਰੀਬ ਇੰਟਰਨੈਸ਼ਨਲ ਫਲਾਈਟਸ ਐਵਰੀ ਮੰਥ ਜੋ ਆ ਉਹ ਕਰਦੇ ਹੈਗੇ ਆ ਇੰਡੀਆ ਤੇ ਹੋਰ ਮੁਲਕਾਂ ਦੇ ਵਿਚਾਲੇ, ਤੇ ਪਰ ਕਹਿੰਦੇ ਵੀ 33 ਜਿਹੜੀਆਂ ਵੀਕਲੀ ਫਲਾਈਟਸ ਨਾਰਥ ਅਮਰੀਕਾ, 47 ਵੀਕਲੀ ਫਲਾਈਟ ਯੂਰਪ ਨੂੰ, 57 ਵੀਕਲੀ ਫਲਾਈਟਸ UK ਨੂੰ, 8 ਵੀਕਲੀ ਫਲਾਈਟ ਆਸਟ੍ਰੇਲੀਆ, 158 ਜਿਹੜੀਆਂ ਵੀਕਲੀ ਫਲਾਈਟਸ ਫਾਰ ਈਸਟ, ਸਾਊਥ ਈਸਟ ਏਸ਼ੀਆ ਤੇ ਜਿਹੜੇ ਸਾਰਕ ਰੀਜਨਸ ਆ, 7 ਵੀਕਲੀ ਫਲਾਈਟ ਮੌਰੀਸ਼ੀਅਸ, ਅਫਰੀਕਾ ਨੂੰ ਜਿਹੜੇ ਕਰਦੇ ਹੈਗੇ ਆ। ਸੋ ਕਾਫੀ ਜ਼ਿਆਦਾ ਜਿਹੜੀ ਚੇਂਜ ਆ ਇਹਦੇ ਵਿੱਚ ਹੋਣ ਜਾ ਰਹੀ ਆ। ਬਿਗੇਸਟ ਚੇਂਜ ਜਿਹੜੀ ਨਾਰਥ ਅਮਰੀਕਾ ਦਾ ਰਾਊਟ ਹੈਗਾ ਆ, ਦਿੱਲੀ ਤੋਂ ਸ਼ਿਕਾਗੋ ਨੂੰ ਆਉਂਦਾ ਹੈਗਾ, ਉਹ ਟੈਂਪਰੇਰੀਲੀ ਕਹਿੰਦੇ ਸਸਪੈਂਡ ਕੀਤਾ ਹੈਗਾ। ਦਿੱਲੀ ਤੋਂ ਜਿਹੜਾ ਸੈਨ ਫਰਾਂਸਿਸਕੋ, ਟੋਰਾਂਟੋ ਤੇ ਵੈਨਕੂਵਰ, ਉਹਦੇ ਵਿੱਚ ਵੀ ਫਲਾਈਟਾਂ ਘਟਾਈਆਂ ਗਈਆਂ ਹੈਗੀਆਂ। ਸੋ ਇਹ ਜਿਹੜਾ ਮੁੰਬਈ ਤੋਂ ਨਿਊਯਾਰਕ ਨੂੰ ਇੱਕ ਜਿਹੜੀ ਆ ਫਲਾਈਟ ਉਹਨਾਂ ਨੇ ਇਹ ਸ਼ੁਰੂ ਕੀਤੀ ਹੈਗੀ ਆ। ਯੂਰਪ ਦੇ ਵਿੱਚ ਵੀ ਜਿਹੜੀਆਂ ਫਲਾਈਟਸ ਆ ਉਹ ਕਾਫੀ ਘੱਟ ਕੀਤੇ ਗਏ ਆ, ਖਾਸ ਕਰਕੇ ਪੈਰਿਸ, ਰੋਮ, ਯੂਰਿਕ, ਵਿਆਨਾ, ਮਿਲਾਨ, ਕੋਪਨਹੈਗਨ ਜਿਹੜੀਆਂ ਇੱਧਰ ਜਾਂਦੀਆਂ ਆ। ਆਸਟ੍ਰੇਲੀਆ ਨੂੰ ਜਿਹੜੀਆਂ ਫਲਾਈਟਾਂ ਜਾਂਦੀਆਂ ਆ, ਦਿੱਲੀ, ਮੈਲਬੌਰਨ ਤੇ ਦਿੱਲੀ, ਸਿਡਨੀ, ਉਹ ਵੀ ਜਿਹੜੀ ਡੇਲੀ ਉਹਨਾਂ ਦਾ ਆਪਰੇਸ਼ਨ ਸੀ ਉਸ ਨੂੰ ਰਿਡਿਊਸ ਕਰ ਦਿੱਤਾ ਗਿਆ ਤੇ ਵੀਕਲੀ ਸਿਰਫ 4 ਫਲਾਈਟਾਂ ਹੀ ਹੋਣਗੀਆਂ। ਸੋ ਕਾਫੀ ਜ਼ਿਆਦਾ ਜਿਹੜਾ ਕੱਟ ਆ ਏਅਰ ਇੰਡੀਆ ਵੱਲੋਂ ਕੀਤਾ ਗਿਆ ਹੈ। ਜੀ, ਇੱਕ ਬੀਬੀ ਦੀ, ਇੱਕ ਪਰਿਵਾਰ ਦੀ ਕਹਿੰਦੇ ਵੀ ਦੁਨੀਆ ਹੀ ਬਦਲ ਗਈ ਜਦ ਆਰਕਨਸਾ ਦੇ ਇੱਕ ਸਟੇਟ ਪਾਰਕ ਦੇ ਵਿੱਚ ਉਹ ਘੁੰਮਣ ਗਈ। ਪੈਂਸਿਲਵੇਨੀਆ ਤੋਂ ਸੀ ਇਹ ਬੀਬੀ, ਤੇ ਉਹਨੂੰ 3 ਕੈਰਟ ਦਾ ਵਾਈਟ ਡਾਇਮੰਡ ਉਹ ਉੱਥੇ ਲੱਭਾ। ਕੀਸ਼ੀਆ ਸਮਿਥ ਕਹਿੰਦੀ ਵੀ ਕ੍ਰੀਏਟਰ ਆਫ ਡਾਇਮੰਡ ਸਟੇਟ ਪਾਰਕ ਮਰਫਰੀਜ਼ਬੋਰੋ, ਪਾਈਕ ਕਾਉਂਟੀ, ਆਰਕਨਸਾ ਦੇ ਵਿੱਚ ਜੋ ਸਥਿਤ ਆ, ਉੱਥੇ ਘੁੰਮਣ ਦੇ ਲਈ ਗਈ ਸੀ ਤੇ ਉਸ ਨੂੰ 3 ਕੈਰਟ ਦਾ ਜਿਹੜਾ ਵਾਈਟ ਡਾਇਮੰਡ ਆ ਉਹ ਲੱਭਾ ਆ। ਕਹਿੰਦੇ ਹਰਜੋਤ ਸਿੰਘ ਜੀ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਉੱਦਾਂ 3 ਕੈਰਟ ਦੇ ਡਾਇਮੰਡ ਦੀ ਵੈਲਿਊ ਐਨੀਵੇਅਰ ਬਿਟਵੀਨ 20 ਤੋਂ 80,000 ਦੇ ਵਿੱਚ ਹੋ ਸਕਦੀ ਆ। ਐਵਰੇਜ ਪ੍ਰਾਈਸ $40,000 ਤੱਕ ਜਿਹੜਾ ਕਹਿੰਦੇ ਵੀ ਸ਼ਾਇਦ ਉਸ ਨੂੰ ਮਿਲ ਸਕਦਾ ਹੈਗਾ ਆ। ਸੋ ਕਹਿੰਦੇ ਵੀ ਅਮਰੀਕਾ ਦੀ 250th ਈਅਰ ਦੇ ਉੱਤੇ ਸਮਿਥ ਨੇ ਕਹਿੰਦੇ ਵੀ ਉਸ ਜਿਊਲ ਦਾ ਨਾਮ ਜ਼ਾਨੋਵੀਆ ਲਿਬਰਟੀ ਡਾਇਮੰਡ ਜਿਹੜਾ ਉਹ ਰੱਖਿਆ। ਅਮਰੀਕਾ ਦੀ ਜਿਹੜੀ 250ਵੀਂ ਸਾਲਗਿਰਾ ਚੱਲ ਰਹੀ ਆ ਇਸ ਸਾਲ, ਜਿਹੜੀ 4 ਜੁਲਾਈ ਦੇ ਉੱਤੇ ਹੋਣੀ ਆ, ਉਸ ਨੂੰ ਲੈ ਕੇ ਜਿਹੜਾ ਕ੍ਰੀਏਟਰ ਆਫ ਡਾਇਮੰਡ ਸਟੇਟ ਪਾਰਕ ਆ, ਕਹਿੰਦੇ ਵੀ ਇੱਕੋ ਥਾਂ ਆ ਦੁਨੀਆ ਦੀ ਜਿੱਥੇ ਲੋਕ ਲੱਭ ਸਕਦੇ ਆ ਨੈਚੁਰਲ ਡਾਇਮੰਡਸ। ਕਹਿੰਦੇ ਵੀ ਇਹ ਓਰੀਜਨਲੀ ਇੱਕ ਵੋਲਕੈਨਿਕ ਸੋਰਸ ਸੀਗਾ। ਪਾਰਕ ਦੀ ਆਪਣੀ ਵੈਬਸਾਈਟ ਦੱਸਦੀ ਆ ਹੁਣ ਤੱਕ ਜਿਹੜੇ ਤੁਸੀਂ ਕਹਿੰਦੇ ਵੀ ਸਰਚ ਕਰ ਸਕਦੇ 37 ਏਕੜ ਥਾਂ ਆ ਓਵਰਆਲ, ਤੇ ਰੌਕਸ ਨੇ, ਮਿਨਰਲਸ ਨੇ, ਜੈਮਸਟੋਨਸ ਨੇ, ਤੇ ਕਹਿੰਦੇ ਜੋ ਵੀ ਲੱਭੂਗਾ ਉਹ ਤੁਹਾਡਾ।
13 ਜਨਵਰੀ 2026 ਤੱਕ ਹੁਣ ਤੱਕ 37,337 ਹੀਰੇ ਆਬਵੀਅਸਲੀ ਛੋਟੇ ਤੋਂ ਵੱਡੇ ਜਿਹੜੇ ਆ ਉਹ ਉੱਥੇ ਲੱਭੇ ਜਿਹੜੇ ਉਹ ਹੋਣਗੇ। 1972 ਦੇ ਵਿੱਚ ਅਰਕਨਸਾਸ ਨੇ ਇਸ ਨੂੰ ਜਿਹੜਾ ਸਟੇਟ ਪਾਰਕ ਜਿਹੜਾ ਉਹ ਬਣਾਇਆ ਸੀਗਾ। ਸੋ ਫਾਰ ਇਸ ਜਿਹੜਾ ਕਹਿੰਦੇ ਵੀ ਸਭ ਤੋਂ ਵੱਡਾ ਡਾਇਮੰਡ US ਦੇ ਵਿੱਚ ਜਿਹੜਾ ਲੱਭਾ ਉਹ 40 ਕੈਰਟ ਦਾ ਲੱਭਾ ਸੀਗਾ ਤੇ ਉਸ ਸਟੋਨ ਦਾ ਨਾਮ ਅੰਕਲ ਸੈਮ ਜਿਹੜਾ ਉਹ ਰੱਖਿਆ ਗਿਆ ਸੀਗਾ। ਜਦ ਕਹਿੰਦੇ ਵੀ ਇਹ ਵੀ ਇਸੇ ਪਾਰਕ ਦੇ ਵਿੱਚ 1924 ਦੇ ਵਿੱਚ ਕਿਸੇ ਨੂੰ ਜਿਹੜਾ ਉਸ ਟਾਈਮ ਤੇ ਲੱਭਾ ਸੀਗਾ। ਪਰ ਇਦਾਂ ਕਹਿੰਦੇ ਵੀ ਕਿਸੇ ਦੀ ਹਾਈਕ ਕਰਨ ਗਏ, ਸੈਰ ਕਰਨ ਗਏ, ਜਿਹੜੀ ਜ਼ਿੰਦਗੀ ਆ ਉਹ ਵੀ ਬਦਲ ਗਈ। ਅਗਲੀ ਖਬਰ 'ਤੇ ਚੱਲੀਏ। ਟੈਕਸਸ ਨੇ ਕਹਿੰਦੇ ਵੀ 5 ਟਰੱਕ ਡਰਾਈਵਿੰਗ ਸਕੂਲ ਜਿਹੜੇ ਆ ਉਹ ਫਰੋਜੂਲੈਂਟ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਟ੍ਰੇਨਿੰਗ ਤੇ ਇੰਗਲਿਸ਼ ਪ੍ਰੋਫੀਸ਼ੀਐਂਸੀ ਵਾਇਲੇਸ਼ਨ ਦੇ ਤਹਿਤ ਬੰਦ ਕਰ ਦਿੱਤੇ ਹੈਗੇ ਆ। ਅਟਾਰਨੀ ਜਨਰਲ ਕੈਨ ਜੋ ਪੈਕਸਟਨ ਆ ਉਹਨਾਂ ਨੇ ਸਿਵਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਵੀ ਇਹ ਜਿਹੜੇ ਸਕੂਲ ਆ ਅਨਕੁਆਲੀਫਾਈਡ ਡਰਾਈਵਰਸ ਨੂੰ ਸਰਟੀਫਾਈ ਕਰ ਰਹੇ ਹੈਗੇ ਆ ਤੇ ਉਹ ਕੱਲੇ ਸਕੂਲ ਨੂੰ ਚੈੱਕ ਕਰ ਰਿਹਾ। ਆਲਰੇਡੀ ਜਿਹੜੇ 5 ਆ ਉਹਨਾਂ ਨੇ ਜਿਹੜੇ ਆ ਉਹਨਾਂ ਦੇ ਲਾਇਸੈਂਸ ਆ ਉਹ ਕੈਂਸਲ ਕਰ ਦਿੱਤੇ ਹੈਗੇ ਆ। ਪੈਕਸਟਨ ਦੇ ਆਫਿਸ ਨੇ ਸਿਵਲ ਇਨਵੈਸਟੀਗੇਸ਼ਨ ਡਿਮਾਂਡਸ ਜਿਹੜੇ ਇੱਕ ਪਾਵਰਫੁਲ ਲੀਗਲ ਇੰਸਟਰੂਮੈਂਟ ਆ ਤੇ ਬਿਜ਼ਨੈਸਸ ਨੂੰ ਡਾਕੂਮੈਂਟ ਪ੍ਰੋਡਿਊਸ ਕਰਨੇ ਪੈਂਦੇ ਆ, ਰੈਕਰਡਸ ਪ੍ਰੋਡਿਊਸ ਕਰਨੇ ਪੈਂਦੇ ਆ। ਸੋ 5 ਸਕੂਲਾਂ ਦੇ ਉੱਤੇ ਇਹ ਜਿਹੜਾ ਆ ਉਹ ਪ੍ਰੋਡਿਊਸ ਨਹੀਂ ਕਰ ਸਕੇ ਤੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈਗਾ ਆ। ਸੋ ਕੋਰ ਐਲੀਗੇਸ਼ਨ ਜਿਹੜੀਆਂ ਮੇਨ ਲਾਈਆਂ ਗਈਆਂ ਆ ਇਹਨਾਂ ਦੇ ਸਕੂਲ ਦੇ ਉੱਤੇ, ਪਹਿਲੀ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਦੀ ਸੀ, ELP ਵਾਇਲੇਸ਼ਨਸ ਤੇ ਟ੍ਰੇਨਿੰਗ ਵੀ ਜਿਹੜੀ ਆ ਉਹ ਇੰਗਲਿਸ਼ ਨਹੀਂ ਦਿੰਦੇ ਸੀ, ਹੋਰ ਭਾਸ਼ਾ ਦੇ ਵਿੱਚ ਦਿੰਦੇ ਸੀਗੇ। ਸੋ ਦੂਸਰਾ ਸੀਗਾ ਫਾਲਸ ਕਲੇਮਸ ਆਫ ਸਰਟੀਫਿਕੇਸ਼ਨ। ਬਹੁਤ ਸਾਰੇ ਜਿਹੜੇ ਸਕੂਲ ਆ ਉਹ ਉਦਾਂ ਹੀ ਸਰਟੀਫਾਈ ਕਰੀ ਜਾਂਦੇ ਸੀ ਤੇ ਐਕਸਲਰੇਟ ਕ੍ਰੈਸ਼ ਕੋਰਸ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਵੀ ਟਾਈਮ ਤਹਿਤ ਆ 20 ਦਿਨ ਦਾ ਟਾਈਮ ਆ ਘੱਟੋ ਘੱਟ ਵੀ ਟ੍ਰੇਨਿੰਗ ਹੋਣੀ ਚਾਹੀਦੀ ਆ, ਉਹ ਕਹਿੰਦੇ ਵੀ 2-2 3-3 ਦਿਨ ਦੇ ਵਿੱਚ ਕਰਾਈ ਜਾਂਦੇ ਸੀ। ਤੇ ਸੋ ਨੈਸ਼ਨਲ ਕੰਟੈਕਸਟ ਦੇ ਵਿੱਚ ਫੈਡਰਲ ਕ੍ਰੈਕਡਾਊਨ ਆਲਰੇਡੀ ਹੈਗਾ ਆ। ਸੋ ਇਹ ਸਟੇਟ ਨੇ ਕੀਤਾ ਆ, ਐਕਚੁਅਲੀ ਫੈਡਰਲ ਕ੍ਰੈਕਡਾਊਨ ਆਲਰੇਡੀ ਚੱਲ ਰਿਹਾ ਹੈਗਾ ਆ। ਸੋ ਸਾਊਥ ਏਸ਼ੀਅਨ ਜਿਹੜੀ ਟਰੱਕਿੰਗ ਕਮਿਊਨਿਟੀ ਆ, ਖਾਸ ਕਰਕੇ ਪੰਜਾਬੀ ਤੇ ਬ੍ਰੌਡਰ ਜਿਹੜੀ ਸਾਊਥ ਏਸ਼ੀਅਨ ਟਰੱਕਿੰਗ ਕੰਪਨੀ ਆ, ਵਨ ਆਫ ਦਾ ਫਾਸਟੈਸਟ ਕਹਿੰਦੇ ਵੀ ਗਰੋਇੰਗ ਸੈਗਮੈਂਟ ਹੈਗਾ ਅਮਰੀਕਾ ਦੇ ਟਰੱਕਿੰਗ ਵਰਕਫੋਰਸ ਦੇ ਵਿੱਚ। ਸੋ ਇਹਦਾ ਜਿਹੜਾ ਅਸਰ ਆ ਕਾਫੀ ਜ਼ਿਆਦਾ ਜਿਹੜਾ ਸਾਊਥ ਏਸ਼ੀਅਨ ਕਮਿਊਨਿਟੀ ਦੇ ਉੱਤੇ ਪੈਣਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬ੍ਰੇਕਿੰਗ ਨਿਊਜ਼ ਇੱਕ ਇਹ ਆ ਰਹੀ ਆ, US ਦੇ ਜਿਹੜੇ ਰਿਪਬਲਿਕਨ ਸੈਨੇਟਰਸ ਆ ਉਹਨਾਂ ਨੇ ਮੈਜੋਰਟੀ ਦੇ ਵਿੱਚ ਇਰਾਨ ਵਾਰ ਖਤਮ ਕਰਨ ਵਾਲੇ ਮੈਜਰ ਨੂੰ ਰਿਜੈਕਟ ਕਰ ਦਿੱਤਾ ਆ। 49 ਦੇ ਮੁਕਾਬਲੇ 50 ਵੋਟਾਂ ਦੇ ਨਾਲ ਇਹ ਜਿਹੜਾ ਰੈਜ਼ੋਲੂਸ਼ਨ ਆ ਸੈਨੇਟ ਦੇ ਵਿੱਚ ਫੇਲ ਹੋ ਗਿਆ, ਜਿਸ ਰੈਜ਼ੋਲੂਸ਼ਨ ਦੇ ਵਿੱਚ ਇਹ ਮੰਗ ਸੀ ਵੀ ਟਰੰਪ ਹੁਣੀ ਇਰਾਨ ਦੇ ਨਾਲ ਵਾਰ ਜਿਹੜੀ ਆ ਉਹ ਤੁਰੰਤ ਖਤਮ ਜਿਹੜੀ ਉਹ ਕਰ ਦੇਣ। ਪਰ ਕਹਿੰਦੇ ਵੀ ਜਿਹੜੇ ਮੈਜੋਰਟੀ ਸੈਨੇਟ ਰਿਪਬਲਿਕਨਸ ਆ ਉਹ ਪ੍ਰੈਜ਼ੀਡੈਂਟ ਦੇ ਨਾਲ ਜਾ ਕੇ ਖੜ ਗਏ ਹੈਗੇ ਆ। ਸੋ ਰਿਪਬਲਿਕਨਸ ਨੇ ਇਹ ਜਿਹੜੀ ਲੜਾਈ ਰੋਕਣ ਤੋਂ ਜਿਹੜੀ ਆ ਉਹ ਰੋਕ ਲਾ ਦਿੱਤੀ ਆ। 3 ਰਿਪਬਲਿਕਨ ਜਿਨ੍ਹਾਂ 'ਚ ਸੈਨੇਟਰ ਰੈਂਡ ਪੌਲ, ਸੂਜ਼ਨ ਕਾਲਨ ਤੇ ਲੀਜ਼ਾ ਮਰਕੋਸਕੀ, ਉਹਨਾਂ ਨੇ ਜਿਹੜੀ ਆਪਣੀ ਪੋਜੀਸ਼ਨ ਸਵਿਚ ਕਰਕੇ ਡੈਮੋਕ੍ਰੇਟਾਂ ਦੇ ਨਾਲ ਇਹ ਵਾਰ ਖਤਮ ਕਰਨ ਦੇ ਲਈ ਵੋਟ ਪਾਈ। ਇੱਕ ਜਿਹੜਾ ਡੈਮੋਕ੍ਰੇਟ ਜੋ ਕਿ ਹੁਣ ਬੇਸਿਕਲੀ ਜਿੱਦਾਂ ਰਿਪਬਲਿਕਨ ਵਾਂਗੂ ਹੀ ਵਿਚਰ ਰਿਹਾ ਆ, ਜੌਨ ਫੈਟਰਮੈਨ ਪੈਂਸਿਲਵੇਨੀਆ ਦਾ, ਉਹਨੇ ਰਿਪਬਲਿਕਨਸ ਦੇ ਨਾਲ ਵੋਟ ਪਾਈ। ਇੱਕ ਜਿਹੜੇ ਸੈਨੇਟਰ ਨਬਰਾਸਕਾ ਦੇ ਪੀਟ ਰਿਕਟਸ ਆ ਉਹਨਾਂ ਨੇ ਵੋਟ ਨਹੀਂ ਪਾਈ। ਇਸ ਲਈ 49-50 ਦੇ ਮੁਕਾਬਲੇ ਦੇ ਨਾਲ ਇਹ ਜਿਹੜਾ ਵਾਰ ਖਤਮ ਕਰਨ ਵਾਲਾ ਰੈਜ਼ੋਲੂਸ਼ਨ ਆ ਉਹ ਫੇਲ ਜਿਹੜਾ ਹੋ ਗਿਆ ਹੈਗਾ ਆ। ਸੋ ਜੈਫ ਮਰਕਲੀ ਔਰੇਗਨ ਤੋਂ ਜਿਹੜੇ ਨੇ ਸੈਨੇਟਰ, ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਜਵਾਬਦੇਹ ਬਣਾਉਣ ਦੀ ਬਜਾਏ ਜਿਹੜੇ ਸੈਨੇਟ ਰਿਪਬਲਿਕਨਸ ਆ ਉਹਨਾਂ ਨੇ ਇੱਕ ਵਾਰੀ ਫਿਰ ਰਬੜ ਸਟੈਂਪ ਕਰ ਦਿੱਤੀ ਟਰੰਪ ਹੋਣਾ ਦੀ ਅਨਕਨਸਟੀਟਿਊਸ਼ਨਲ ਵਾਰ ਵਿਦ ਇਰਾਨ, ਤੇ ਕਹਿੰਦੇ ਵੀ ਉਸ ਦੀ ਜਿਹੜੀ ਰੈਕਲੈਸ ਵਾਰ ਮੌਂਗਰਿੰਗ ਆ ਉਹਦੇ ਲਈ ਇਸ ਨੂੰ ਜਵਾਬਦੇਹ ਟਰੰਪ ਨੂੰ ਇਹਨਾਂ ਦੇ ਸਾਥੀ ਰਿਪਬਲਿਕਨਸ ਆ ਉਹ ਨਹੀਂ ਬਣਾ ਰਹੇ ਹੈਗੇ। ਸੋ ਇਹ ਸਾਰਾ ਕੁਝ ਹੋਇਆ। ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਹੀ ਆ ਵੀ ਸੀਟਾਂ ਪੂਰੀਆਂ 에ਅਰਫੋਰਸ ਵਨ ਦੀਆਂ ਭਰ ਕੇ CEO ਦੇ ਨਾਲ ਗਏ ਆ। ਇੱਥੋਂ ਤੱਕ ਕਿ ਹਾਲੀਵੁੱਡ ਦਾ ਇੱਕ ਹਰਜੋਤ ਸਿੰਘ ਜੀ ਡਾਇਰੈਕਟਰ ਵੀ ਲੈ ਕੇ ਗਏ ਆ, ਕਹਿੰਦੇ ਮੂਵੀ ਬਣਵਾਉਣੀ ਆ ਰਸ਼ ਆਵਰ 4 ਤੇ ਉਹਨੂੰ ਸੀਟ ਦਿੱਤੀ ਆ ਵੀ ਜਾ ਕੇ ਭਾਈ ਉੱਥੇ ਲੋਕੇਸ਼ਨਸ ਸਕਾਊਟ ਜਿਹੜੀ ਉਹ ਕਰੀ ਤੇ ਸ਼ਾਇਦ ਸ਼ੀ ਜਿਨਪਿੰਗ ਦੇ ਨਾਲ ਹੁਣ ਮੂਵੀਆਂ ਬਣਾਉਣ ਦੇ ਲਈ ਵੀ ਜਿਹੜੀ ਸਲਾਹ ਆ ਉਹ ਕਰਨਗੇ। ਪ੍ਰੈਜ਼ੀਡੈਂਟ ਦੇ ਨਾਲ ਐਗਜ਼ੈਕਟਿਵ ਪ੍ਰੋਡਿਊਸਰ
ਦਾ ਵੀ ਭੂਮਿਕਾ ਦੇ ਵਿੱਚ ਟਰੰਪ ਆ ਜਿਹੜੀ ਉਹ ਨਜ਼ਰ ਆ ਰਹੇ ਆ। ਬਾਕੀ ਇਹਨਾਂ ਦਾ ਟੱਬਰ ਵੀ ਜਿਹੜਾ ਉੱਥੇ ਸਾਰਾ ਹੀ ਜਿਹੜਾ ਹੋ ਗਿਆ ਆ। ਖੁਦ ਆਪਣੇ ਫੋਨ ਵੇਚ ਰਹੇ ਆ, ਬਾਈਬਲ ਵੇਚ ਰਹੇ ਆ, ਆਪਣੇ ਨਾਂ ਦੀ ਸ਼ੂ ਵੇਚ ਰਹੇ ਆ, ਉਹ ਸਾਰਾ ਕੁਛ ਵੇਚ ਰਹੇ ਆ। ਐਥਿਕਸ ਸਿਸਟਮ ਹੈ ਪੂਰੀ ਤਰ੍ਹਾਂ ਉਹਨਾਂ ਨੇ ਛਿੱਕੇ ਟੰਗ ਕੇ ਆਪਣੀ ਜਿੱਦਾਂ ਲਾਈਨਿੰਗ ਕਰ ਸਕਦੇ ਆ ਜੇਬਾਂ ਦੀ, ਉਹ ਕਰਨ ਦੇ ਵਿੱਚ ਰੁੱਝੇ ਹੋਏ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਸਾਡਾ ਖਬਰਾਂ ਦਾ ਸਮਾਂ ਸਮਾਪਤ ਹੁੰਦਾ ਹੈ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜ ਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਾ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।